ਤੇ ਉਸ ਦੇ ਨਾਲ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਾਣਾ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਇਹਨਾਂ ਨੂੰ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਰੀਵਾਲ ਬੇਕਰਸਫੀਲਡ, ਤੇ ਨਾਲ ਹੀ GoNAPTA.org ਵਾਲੇ ਪੰਜਾਬੀਆਂ ਦੀ ਆਪਣੀ ਜਿਹੜੀ ਟਰੱਕਿੰਗ ਐਸੋਸੀਏਸ਼ਨ। ਇਸ ਦੇ ਬਾਰੇ ਹੋਰ ਜਾਣਕਾਰੀ ਲਈ, ਇਸ ਦੇ ਮੈਂਬਰ ਬਣਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ GoNAPTA.org ਦੇ ਉੱਤੇ ਜੀ। ਤੇ ਆਈਏ ਕੁਛ ਕੁ ਖਬਰਾਂ ਆਪਾਂ ਸਾਂਝੀਆਂ ਕਰਦੇ ਹਾਂ, ਉਸ ਤੋਂ ਬਾਅਦ ਫਿਰ ਟਰੱਕਿੰਗ ਦੇ ਨਾਲ ਰਿਲੇਟਡ ਜਿੰਨਾ ਵੀ ਖਬਰਾਂ ਹੈਗੀਆਂ ਜਾਂ ਇਸ਼ੂਜ਼ ਆ ਉਹ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲੀ ਖਬਰ ਵੱਲ ਚੱਲੀਏ ਤਾਂ ਲੇਟੈਸਟ ਖਬਰ ਜਿਹੜੀ ਆ ਰਹੀ ਆ, ਕੁਛ ਸਮਾਂ ਪਹਿਲਾਂ ਜਿਹੜਾ ਈਰਾਨ ਦੇ ਜਿਹੜੇ ਰੈਵੋਲੂਸ਼ਨਰੀ ਗਾਰਡ ਆ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ US ਦਾ ਇੱਕ ਨੇਵੀ ਦਾ ਜਿਹੜਾ ਡਰੋਨ ਆ ਉਹਨੂੰ ਥੱਲੇ ਸਿੱਟ ਲਿਆ ਹੈਗਾ। ਸੋ ਇਸ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਟਵੀਟ ਕੀਤਾ ਆ ਵੀ ਈਰਾਨ ਨੇ ਇਹ ਬਹੁਤ ਵੱਡੀ ਮਿਸਟੇਕ ਕੀਤੀ ਹੈਗੀ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੁਣ ਕਹਿੰਦੇ ਵੀ ਪੂਰੀ ਗੱਲਬਾਤ ਚੱਲ ਰਹੀ ਆ ਤੇ ਇਹ ਜਿਹੜਾ ਮਾਹੌਲ ਬਣ ਰਿਹਾ ਪੂਰਾ ਇੱਕ ਤਰ੍ਹਾਂ ਨਾਲ ਲੜਾਈ ਵਾਲਾ ਹੁਣ ਬਣ ਰਿਹਾ ਹੈਗਾ ਆ ਹੁਣ। ਬਿਲਕੁਲ। ਸੋ ਈਰਾਨ ਵਾਲੇ ਕਹਿੰਦੇ ਆ ਵੀ ਇੱਕ ਹਿਸਾਬ ਦੇ ਨਾਲ ਵੀ ਉਹ ਤੁਸੀਂ ਸਾਡੇ ਇਲਾਕੇ 'ਚ ਕੀ ਕਰਦੇ ਸੀ ਆਪਣੇ ਡਰੋਨ ਦੇ ਨਾਲ, ਤੇ ਅਸੀਂ ਜਿਹੜਾ ਇਸ ਲਈ ਉਸ ਨੂੰ ਸੁੱਟ ਲਿਆ ਆ। ਤੇ ਅਮਰੀਕਾ ਵਾਲੇ ਕਹਿ ਰਹੇ ਆ ਵੀ ਅਨਪ੍ਰੋਵੋਕਡ ਅਟੈਕ ਸੀਗਾ। ਹੁਣ ਤੁਸੀਂ ਡਰੋਨ ਦੇ ਨਾਲ ਕੀ ਕਰ ਰਹੇ ਸੀਗੇ ਅਮਰੀਕਾ ਵਾਲੇ, ਇਹ ਚਲੋ ਇਹ ਤਾਂ ਉਹੀ ਜਾਣਦੇ ਹੋਣਗੇ, ਪਰ ਈਰਾਨ ਵਾਲੇ ਜਿਹੜੇ ਆਪਣੇ ਪੱਧਰ ਦੇ ਉੱਤੇ ਵੀ ਜਿਹੜੇ ਬਹੁਤ ਜ਼ਿਆਦਾ ਤਲਖੀ ਜਿਹੜੀ ਇਸ ਟਾਈਮ ਆ ਉਹ ਵੀ ਦਿਖਾ ਰਹੇ ਆ। ਅਮਰੀਕਾ ਦੇ ਨਾਲ ਪੰਗਾ ਜਿਹੜਾ ਲੈਣਾ ਜਾਂ ਪੰਗਾ ਪਾਉਣਾ ਕੋਈ ਬਹੁਤਾ ਸੌਖਾ ਕੰਮ ਨਹੀਂ ਆ। ਇੱਦਾਂ ਹਰਜੋਤ ਸਿੰਘ ਜੀ ਲੱਗ ਰਿਹਾ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਵੀ ਈਰਾਨ ਨੂੰ ਬੈਕਿੰਗ ਜਿਹੜੀ ਆ ਕੋਈ ਨਾ ਕੋਈ ਹੋਰ ਕਿਸੇ ਪਾਸੋਂ ਵੀ ਜਿਹੜੀ ਆ ਉਹ ਹੋ ਰਹੀ ਆ, ਕੋਈ ਹੱਲਾਸ਼ੇਰੀ ਨਾਲ ਦੇ ਨਾਲ ਮਿਲ ਰਹੀ ਆ, ਕਿਉਂਕਿ ਇੰਨੇ ਸਾਲਾਂ ਤੋਂ ਸ਼ਾਂਤੀ ਬੈਠਾ ਸੀਗਾ। ਅਚਨਚੇਤੇ ਆਪਣਾ ਦੇਖਿਆ ਵੀ ਪਿਛਲੇ ਸਾਲ ਦੇ ਵਿੱਚ ਇਹ ਕਾਫੀ ਜਿਹੜਾ ਤੇਜ਼ੀ ਹੋਈ ਆ। ਇੱਕ ਜਿਹੜੀਆਂ ਇਹ ਵੀ ਹਰਜੋਤ ਸਿੰਘ ਜੀ ਚੱਲ ਰਿਹਾ ਵੀ ਖਾਸ ਕਰਕੇ ਜਿਹੜੇ ਹੁਣ ਰਾਸ਼ਟਰਪਤੀ ਟਰੰਪ ਦੇ ਜਿਨ੍ਹਾਂ ਦੇ ਕੋਲ ਕੰਨ ਕਹਿਣ ਤੋਂ ਭਾਵ ਵੀ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਜਿਹੜੇ ਜੌਨ ਬੋਲਟਨ, ਉਹ ਜਿਹੜੇ ਆ ਯੁੱਧ ਵਾਲੇ ਬੰਦੇ ਆ, ਉਹ ਤਾਂ ਥਾਪੀ ਉਹ ਬਸ ਪੱਟਾਂ ਦੇ ਹੱਥ ਮਾਰਦੇ ਤੁਰੇ ਫਿਰਦੇ ਆ ਵੀ ਬਾਈ ਕਿਸੇ ਨਾ ਕਿਸੇ ਦਿਨ ਜਿਹੜਾ ਮੌਕਾ ਜਿਹੜਾ ਉਹ ਮਿਲ ਜਵੇ। ਤੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਵਿਰੋਧੀ ਆ ਤੇ ਹੋਰ ਜਿਹੜੇ ਸਿਆਸੀ ਜਿਹੜੇ ਮਾਹਰ ਨੇ ਉਹ ਇਸ ਨੂੰ ਇਸ ਨੁਕਤੇ ਨਜ਼ਰ ਦੇ ਨਾਲ ਵੀ ਦੇਖ ਰਹੇ ਆ ਵੀ ਇਹ ਲੱਗਦਾ ਇੱਦਾਂ ਆ ਵੀ ਇਹਨਾਂ ਦੇ ਆਪਣੇ ਬੰਦਿਆਂ ਦਾ ਜਿਹੜਾ ਕੋਈ ਨਾ ਕੋਈ ਕੰਮ ਆ ਇਹ ਕਰਵਾਈ ਜਾ ਰਹੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤਾਂ ਜੋ ਜਿਹੜਾ ਆ ਅਮਰੀਕਾ ਜਿਹੜਾ ਉਹ ਉਕਸ ਕੇ ਜਿਹੜਾ ਆ ਇਹ ਫਿਰ ਇਸ ਪਾਸੇ ਵੱਲ ਨੂੰ ਹਮਲਾ ਕਰੇ। ਰਾਸ਼ਟਰਪਤੀ ਟਰੰਪ ਤਾਂ ਨਹੀਂ ਚਾਹੁੰਦੇ ਵੀ ਕਿਸੇ ਤਰੀਕੇ ਦਾ ਕੋਈ ਯੁੱਧ, ਕੋਈ ਵਾਰ ਜਿਹੜੀ ਆ ਉਹ ਹੋਵੇ, ਪਰ ਹਾਲਾਤ ਇੱਦਾਂ ਦੇ ਬਣਦੇ ਜਾ ਰਹੇ ਆ ਵੀ ਇਹ ਇਸ ਪਾਸੇ ਵੱਲ ਨੂੰ ਗੱਲ ਵੱਧ ਰਹੀ ਆ। ਇਹ ਕੋਈ ਬਹੁਤੀ ਚੰਗੀ ਸਥਿਤੀ ਨਹੀਂ ਹੈਗੀ। ਤੇ ਹਰਜੋਤ ਸਿੰਘ ਜੀ, ਇਰਾਕ ਦੇ ਵਾਰ ਦੇ ਵੇਲੇ ਵੀ ਤੁਸੀਂ ਜਿਹੜਾ ਦੱਸ ਰਹੇ ਸੀਗੇ ਵੀ ਬਾਅਦ ਦੇ ਵਿੱਚ ਕਿੰਨੀਆਂ ਵੀਡੀਓ ਸਾਹਮਣੇ ਆਈਆਂ ਸੀ ਵੀ ਉਹ ਆਪਣੇ ਹੀ ਇੱਥੋਂ ਦੇ ਬੰਕਰਾਂ ਦੇ ਆਪਣੇ ਘਰਾਂ ਦੇ ਪਿੱਛੇ ਝਾੜੀਆਂ 'ਚ ਲੁਕ ਕੇ ਇੱਦਾਂ ਲੋਕਾਂ ਨੂੰ ਉਹ ਦਿਖਾ ਰਹੇ ਸੀ, ਉਹਨਾਂ ਦੇ ਕੋਲੋਂ ਬਿਆਨ ਦਿਖਾ ਰਹੇ ਸੀਗੇ ਵੀ ਲੈ ਵੀ ਆਹ ਤਾਂ ਵੈਪਨ ਆਫ ਮਾਸ ਡਿਸਟਰਕਸ਼ਨ ਲੈ ਕੇ ਆਹ ਤੁਰੇ ਜਾਂਦੇ ਆ, ਆਹ ਕਰੀ ਜਾਂਦੇ ਆ। ਸੋ ਜੇ ਇੱਕ ਵਾਰੀ ਇਹਨਾਂ ਨੇ ਇਰਾਦਾ ਬਣਾ ਲਿਆ ਵੀ ਹਾਂ ਵੀ ਕੁਛ ਨਾ ਕੁਛ ਆਪਾਂ ਕਰਨਾ ਹੀ ਆ, ਹਮਲਾ, ਫੌਜੀ ਹਮਲਾ ਹੋਊਗਾ ਹੀ ਹੋਊਗਾ, ਤਾਂ ਫਿਰ ਨਹੀਂ ਕੋਈ ਰੋਕ ਸਕਦਾ, ਉਦੋਂ ਫਿਰ ਮੁਸ਼ਕਲ ਹੋ ਜਾਂਦਾ ਹੈ ਕੰਮ ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਅੱਜ ਇੱਕ ਡਿਸੀਜਨ ਦਿੱਤਾ 7 ਦੇ ਮੁਕਾਬਲੇ 2 ਦੇ ਨਾਲ ਵੀ ਇੱਕ ਜਗ੍ਹਾ ਦੇ ਉੱਤੇ ਜਿਹੜਾ ਆ ਪੀਸ ਕ੍ਰਾਸ ਵਾਰ ਜਿਹੜਾ ਲੱਗਿਆ ਹੋਗਾ ਵਾਰ ਮੈਮੋਰੀਅਲ ਦੇ ਉੱਤੇ ਉਹ ਇੱਦਾਂ ਹੀ ਰਹੂਗਾ। ਇੱਕ ਆਰਗੇਨਾਈਜੇਸ਼ਨ ਜਿਹੜੀ ਆ ਮੈਰੀਲੈਂਡ ਦੇ ਵਿੱਚ ਅਮਰੀਕਨ ਹਿਊਮਨਿਸਟ ਐਸੋਸੀਏਸ਼ਨ, ਉਹਨਾਂ ਨੇ ਸੂਹ ਕੀਤਾ ਸੀ ਵੀ ਇਹ ਜਿਹੜੀ ਪਬਲਿਕ ਜਿਹੜੀ ਹੈਗੀ ਆ ਪ੍ਰੋਪਰਟੀ ਹੈਗੀ ਆ ਉਹਦੇ ਉੱਤੇ ਕ੍ਰਾਸ ਨਹੀਂ ਲੱਗਣਾ ਚਾਹੀਦਾ, ਪਰ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਆ ਵੀ ਇੰਨੇ ਚਿਰਾਂ ਤੋਂ ਇਹ ਲੱਗਾ ਹੋਇਆ ਤੇ ਇਸੇ ਤਰ੍ਹਾਂ ਹੀ ਰਹੇਗਾ। ਜੀ ਬਿਲਕੁਲ। ਇਸ ਤੋਂ ਪਹਿਲਾਂ ਜਿਹੜੀਆਂ ਹੇਠਲੀ ਅਦਾਲਤ ਨੇ ਇਸ ਦੇ ਖਿਲਾਫ ਫੈਸਲਾ ਸੁਣਾਇਆ ਸੀਗਾ ਵੀ ਨਹੀਂ, ਟੈਕਸ ਪੇਅਰ ਮਨੀ ਇਸ ਦੇ ਉੱਤੇ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ, ਤੇ ਕਿਉਂਕਿ ਜਿਹੜਾ ਕ੍ਰਾਸ ਆ ਉਹ ਇੱਕ ਰਿਲੀਜੀਅਸ ਸਿੰਬਲ ਆ ਤੇ ਉਸ ਦਾ ਸਟੇਟ ਦੇ ਨਾਲ ਕੋਈ ਜਿਹੜਾ ਇੱਕ ਹਿਸਾਬ ਦੇ ਨਾਲ ਤਾਲੁਕਾਤ ਨਹੀਂ ਹੁੰਦਾ। ਪਰ ਜਿਹੜਾ ਸੁਪਰੀਮ ਕੋਰਟ ਨੇ ਉਸ ਫੈਸਲੇ ਨੂੰ
ਉਲਟਾ ਦਿੱਤਾ ਹੈਗਾ ਆ ਜੀ। ਕੱਲ ਇੱਕ ਸੈਕਰਾਮੈਂਟੋ ਦੇ ਵਿੱਚ ਬੜੀ ਬੁਰੀ ਖਬਰ ਹੋਈ, ਜਿਹਦੇ ਨਾਲ ਇੱਕ ਪੁਲਿਸ ਆਫੀਸਰ ਜਿਹੜੀ ਆ, ਯੰਗ ਪੁਲਿਸ ਆਫੀਸਰ 26 ਸਾਲਾਂ ਦੀ ਤਾਰਾ ਓਸੁਲੀਵਾਨ, ਜਿਸ ਨੂੰ ਸ਼ਾਟ ਕਰ ਦਿੱਤਾ ਗਿਆ ਤੇ ਉਸ ਦੀ ਬਾਅਦ ਦੇ ਵਿੱਚ ਮੌਤ ਹੋ ਗਈ। ਤੇ ਹੁਣ ਜਿਹੜਾ ਸ਼ੂਟਰ ਸੀਗਾ ਉਸ ਨੂੰ ਵੀ ਕਹਿੰਦੇ ਅਰੈਸਟ ਕਰ ਲਿਆ ਗਿਆ ਹੈਗਾ। ਬਿਲਕੁਲ 26 ਸਾਲ ਦੀ ਮਹਿਜ ਆਫੀਸਰ ਸੀਗੀ ਤਾਰਾ ਓਸੁਲੀਵਾਨ, ਤੇ ਲਾਈਨ ਆਫ ਡਿਊਟੀ ਦੇ ਵਿੱਚ ਇਹ ਉੱਥੇ ਮਾਰੀ ਗਈ ਆ। ਅਲ ਕਮੀਨੋ ਐਵੀਨਿਊ ਦੇ ਨਜ਼ਦੀਕ ਰੈਡਵੁੱਡ ਐਵੀਨਿਊ ਦੇ ਉੱਤੇ ਇੱਕ ਜਗ੍ਹਾ ਦੇ ਉੱਤੇ ਗਈ ਸੀ, ਜਿੱਥੇ ਕਿ ਇੱਕ ਔਰਤ ਨੂੰ ਉੱਥੋਂ ਆਪਣੀਆਂ ਬਿਲੋਂਗਿੰਗਸ, ਉੱਥੋਂ ਜਿਹੜਾ ਉਸਦਾ ਸਮਾਨ ਆ ਉਹ ਘਰ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਮਦਦ ਕਰਨ ਦੇ ਲਈ ਗਈ ਸੀ। ਪਰ ਅਫਸੋਸ ਇਹ ਵੀ ਉਸ ਦੇ ਉੱਤੇ ਜਿਹੜੀ ਆ ਗੋਲੀ ਜਿਹੜੀ ਉਹ ਚਲਾਈ ਗਈ ਤੇ ਉਸ ਦੀ ਉੱਥੇ ਜਿਹੜੀ ਉਹ ਮੌਤ ਹੋ ਗਈ ਆ। ਸੋ ਹਾਈ ਪਾਵਰਡ ਰਾਈਫਲ ਦੇ ਨਾਲ ਕਹਿੰਦੇ ਆ ਸਸਪੈਕਟ ਨੇ ਇਸ ਪੁਲਿਸ ਅਫਸਰ ਦੇ ਗੋਲੀ ਮਾਰੀ ਆ। ਬਹੁਤ ਹੀ ਜਿਹੜਾ ਗਮਗੀਨ ਮਾਹੌਲ ਜਿਹੜਾ ਇਸ ਟਾਈਮ ਸੈਕਰਾਮੈਂਟੋ ਦੇ ਵਿੱਚ ਹੋਇਆ, ਕਿਉਂਕਿ ਥੋੜਾ ਚਿਰ ਹੀ ਹੋਇਆ ਹਰਜੋਤ ਸਿੰਘ ਜੀ, ਅਜੇ ਇਸ ਨੂੰ ਜਨਵਰੀ 2018 ਦੇ ਵਿੱਚ ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਇਹ ਉੱਥੇ ਗ੍ਰੈਜੂਏਟ ਹੋਈ। ਸੈਕਰਾਮੈਂਟੋ ਸਟੇਟ ਦੀ ਇਹ ਗ੍ਰੈਜੂਏਟ ਸੀਗੀ ਤੇ ਹਾਇਰ ਇਸ ਨੂੰ 2018 ਦੇ ਜਨਵਰੀ 'ਚ ਕੀਤਾ ਗਿਆ ਸੀਗਾ, ਤੇ ਉਸ ਤੋਂ ਕੁਝ ਮਹੀਨੇ ਬਾਅਦ ਉਹਨੇ ਅਕੈਡਮੀ ਵੀ ਜੁਆਇਨ ਕਰ ਲਈ। ਤੇ ਫਿਰ ਥੋੜਾ ਚਿਰ ਹੀ ਹੋਇਆ ਸੀ ਅਸੀਂ ਇਹ ਪੁਲਿਸ ਫੋਰਸ ਦੇ ਵਿੱਚ ਆ ਕੇ ਡਿਊਟੀ ਜਿਹੜੀ ਉਹ ਕਰ ਰਹੀ ਸੀਗੀ, ਤੇ ਬਹੁਤ ਅਫਸੋਸਜਨਕ ਜਿਹੜੀ ਘਟਨਾ ਵਾਪਰੀ ਆ। ਤੇ ਇੱਕ ਚੀਜ਼ ਜਿਹੜੀ ਜ਼ਰੂਰ ਆਪਾਂ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜੇ ਹੁਣ ਇਹਨਾਂ ਦੀ ਯਾਦ ਦੇ ਵਿੱਚ ਦੇਖੋ ਵਿਜਲ ਵੀ ਹੋਣਗੇ, ਉੱਥੇ ਜਿਹੜਾ ਇਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਊਗੀ। ਅਸੀਂ ਆਪਣੇ ਜਿਹੜੇ ਜਿੰਨੇ ਸਰੋਤੇ ਸੁਣ ਰਹੇ ਆ ਸੈਕਰਾਮੈਂਟੋ ਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ 'ਚ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜ਼ਰੂਰ ਉਸ ਦੇ ਵਿੱਚ ਸ਼ਾਮਲ ਜ਼ਰੂਰ ਹੋਵੋ। ਪਰਿਵਾਰ ਨੂੰ ਇਹੋ ਜਿਹੇ ਮੌਕਿਆਂ ਦੇ ਉੱਤੇ ਸਭ ਤੋਂ ਵੱਧ ਜਿਹੜੇ ਧਰਵਾਸ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ, ਹੌਸਲੇ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ, ਤਾਂ ਜੋ ਇਸ ਪੀੜਾ ਦੇ ਵਿੱਚੋਂ ਉਹ ਲੰਘ ਸਕਣ। ਸੋ ਆਪਾਂ ਟਰੱਕਿੰਗ ਵੱਲ ਜਾਣਾ ਤੇ ਜਾਂਦੇ ਜਾਂਦੇ ਇੱਕ ਖਬਰ ਜਿਹੜੀ ਆ ਫਲੋਰੀਡਾ ਸਿਟੀ ਦੇ ਵਿੱਚ ਆਪਾਂ ਦੇਖਦੇ ਹਾਂ ਕਈ ਵਾਰੀ ਸਾਡੇ ਕੰਪਿਊਟਰ ਹੈਕ ਹੋ ਜਾਂਦੇ ਆ, ਅਸੀਂ ਲਾਲਚ ਕਰ ਲੈਂਦੇ ਆ, ਐਂਟੀਵਾਇਰਸ ਨਹੀਂ ਲੈਂਦੇ। ਤੇ ਕਹਿੰਦੇ ਫਲੋਰੀਡਾ ਦੀ ਇੱਕ ਸ਼ਹਿਰ ਜਿਹੜਾ ਇੱਕ ਛੋਟਾ ਜਿਹਾ ਸਿਟੀ ਆ, ਉੱਥੇ ਦੇ ਕੰਪਿਊਟਰ ਜਿਹੜੇ ਆ ਹੈਕਰਾਂ ਵੱਲੋਂ ਹੈਕ ਕਰ ਲਏ ਗਏ। ਤੇ ਫਲੋਰੀਡਾ ਦੀ ਇਸ ਜਿਹੜੀ ਸਿਟੀ ਹੈਗੀ ਆ ਉਸ ਨੂੰ $6 ਲੱਖ ਦੇ ਕਰੀਬ ਜਿਹੜੇ 65 ਬਿਟਕੋਇਨਸ ਆ ਉਹ ਹੈਕਰਸ ਨੂੰ ਦੇਣੇ ਪਏ, ਤਾਂ ਕਿ ਜਿਹੜੇ ਉਹਨਾਂ ਦੇ ਸਾਰਾ ਕੁਝ ਜਿਹੜਾ ਆ ਉਹ ਜਿਹੜਾ ਕੰਪਿਊਟਰ ਤੇ ਸਟੋਰ ਸੀ ਉਹ ਵਾਪਸ ਆ ਜਾਵੇ। ਸੋ ਇਹ ਜਿਹੜਾ ਆ ਇਸ ਟਾਈਮ ਦੇ ਉੱਤੇ ਜਿਹੜਾ ਹੈਕਰਾਂ ਦਾ ਜਿਹੜਾ ਬਹੁਤ ਜ਼ਿਆਦਾ ਅਸਰ ਹੋ ਰਿਹਾ ਹੈਗਾ ਆ। ਬਹੁਤ ਸਾਰੇ ਆਪਾਂ ਦੇਖਦੇ ਹਾਂ ਕਿੰਨੀਆਂ ਈਮੇਲ ਆਉਂਦੀਆਂ, ਜੇ ਕਿਤੇ ਗਲਤੀ ਨਾਲ ਤੁਸੀਂ ਕੋਈ ਹੈਕਰਸ ਦੀ ਕਿਸੇ ਤਰ੍ਹਾਂ ਦੀ ਈਮੇਲ ਖੋਲ੍ਹ ਲਈ ਤੇ ਤੁਹਾਡਾ ਉਹਨੇ ਜਿਹੜਾ ਕੰਪਿਊਟਰ ਆ ਫਿਰ ਹੈਕ ਕਰ ਲੈਣਾ, ਫਿਰ ਕਹਿਣਾ ਇੰਨੇ ਪੈਸੇ ਦਿਓ ਫਿਰ ਹੀ ਇਹ ਚੱਲੂਗਾ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਆਪਣੇ ਕੰਪਿਊਟਰ ਚਾਹੇ ਬਿਜ਼ਨਸ ਦੇ ਇੰਡੀਵਿਜੂਅਲ ਆ, ਐਂਟੀਵਾਇਰਸ ਵਗੈਰਾ ਉਹਨੂੰ ਲਾ ਕੇ ਰੱਖੋ ਪੂਰੇ ਅਪ ਟੂ ਡੇਟ। ਤੇ ਜਿਹੜੀ ਵੀ ਕੋਈ ਈਮੇਲ ਆਉਂਦੀ ਆ ਉਹਨੂੰ ਧਿਆਨ ਨਾਲ ਦੇਖੋ ਵੀ ਤੁਹਾਨੂੰ ਲੱਗਦਾ ਵੀ ਸਹੀ ਈਮੇਲ ਆ ਜਾਂ ਇਹ ਗਲਤ ਹੈਗੀ ਆ। ਬਿਲਕੁਲ ਕਈ ਵਾਰੀ ਗਲਤ ਈਮੇਲ ਨਾਲ ਤੁਹਾਡੇ ਵੱਲੋਂ ਸਹੀ ਤੁਹਾਡੇ ਐਡਰੈਸ ਬੁੱਕ ਦੇ ਹਿਸਾਬ ਦੇ ਨਾਲ ਵੀ ਆਉਂਦੀਆਂ ਆ। ਸੋ ਥੋੜ੍ਹਾ ਬਹੁਤਾ ਧਿਆਨ, ਈਮੇਲ ਐਡਰੈਸ ਜਿਹੜਾ ਜ਼ਰੂਰ ਨੋਟ ਕਰਿਆ ਕਰੋ ਵੀ ਕਿਹਦੇ ਵੱਲੋਂ ਜਿਹੜੀ ਉਹ ਆ ਰਹੀ ਆ, ਉਹਦੇ ਵਿੱਚੋਂ ਕਾਫੀ ਕੁਛ ਜਿਹੜਾ ਉਹ ਪਤਾ ਲੱਗ ਜਾਂਦਾ। ਰੈਂਸਮਵੇਅਰ ਬਹੁਤ ਚੱਲਦਾ ਆ, ਜਿੱਦਾਂ ਤੁਸੀਂ ਦੱਸਿਆ ਵੀ $6 ਲੱਖ ਘੱਟ ਨਹੀਂ ਹੁੰਦਾ ਇੱਕ ਸਿਟੀ ਦੇ ਪੱਲੇ ਜਿਹੜਾ ਇੱਦਾਂ ਪਿਆ ਆ। ਉਹ ਕਿਸੇ ਲਾਪਰਵਾਹੀ ਕੀਤੀ ਹੋਣੀ ਆ ਕਿਸੇ ਉੱਥੇ ਦੇ ਇੰਪਲਾਈ ਨੇ, ਤੇ ਸਿਟੀ ਨੂੰ ਇੱਦਾਂ ਘਾਟਾ ਪੈਂਦਾ ਆ। ਤੇ ਹੁਣ ਆਪਾਂ ਜਿਹੜੇ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਉਹ ਵੀ ਕਰਾਂਗੇ। ਤੇ ਜੇ ਟਰੱਕਿੰਗ ਦੇ ਨਾਲ ਤੁਹਾਡੇ ਕੋਈ ਸਵਾਲ ਹੈਗੇ ਤੇ ਤੁਸੀਂ ਸਰੋਤੇ ਜ਼ਰੂਰ ਕਾਲ ਕਰ ਸਕਦੇ ਹੋ। ਨੰਬਰ ਹੈਗਾ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਜੇ ਤੁਸੀਂ ਟਰੱਕਿੰਗ ਦੇ ਨਾਲ ਸੰਬੰਧਿਤ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਓਪਨ ਵੀ ਹੈਗੀਆਂ ਨੇ। ਤੇ ਆਪਾਂ ਜਿਹੜੀ ਹਰਜੋਤ ਸਿੰਘ ਜੀ ਤੇ ਰਮਨ ਜੀ ਆਪਣੀ ਗੱਲਬਾਤ ਸ਼ੁਰੂ ਕਰੀਏ ਵੀ ਇਹ ਟੈਰਿਫ ਦਾ ਜਿਹੜਾ ਮਸਲਾ ਆ, ਇਸ ਦਾ ਡਾਇਰੈਕਟ ਅਸਰ ਜਿਹੜਾ ਆ ਉਹ ਟਰੱਕਿੰਗ ਇੰਡਸਟਰੀ ਦੇ ਉੱਤੇ ਕਹਿੰਦੇ ਆ ਵੀ ਉਹ ਪਵੇਗਾ। ਵੀ ਜਿਉਂ-ਜਿਉਂ ਸਮਾਨ ਫਿਰ ਘੱਟ ਆਵੇਗਾ ਤੇ ਅਸਰ ਤਾਂ ਫਿਰ ਟਰੱਕਿੰਗ ਇੰਡਸਟਰੀ ਦੇ ਉੱਤੇ ਡਾਢਾ ਜਿਹੜਾ ਇਸ ਦਾ ਪੈ ਸਕਦਾ ਹੈ। ਜੀ ਬਿਲਕੁਲ ਰਾਜਕਿਰਨ, ਜਿੱਦਾਂ ਕਿ ਲਾਸਟ ਈਅਰ ਤੋਂ ਹੀ ਜਿਹੜਾ ਟੈਰਿਫ ਦਾ ਯੁੱਧ ਕਹਿ ਲਓ ਜਿਹੜਾ ਚੱਲਿਆ, ਇੱਕ ਵਾਰ ਚੱਲੀ ਪਈ ਆ, ਉਹਦੇ ਨਾਲ ਲਾਸਟ ਈਅਰ ਵੀ ਕਾਫੀ ਜਿਹੜਾ ਅਸਰ ਸੀਗਾ। ਲਾਸਟ ਈਅਰ ਤੱਕ ਗੁੱਡ ਅਸਰ ਪਿਆ ਕਿ ਬਹੁਤ ਜ਼ਿਆਦਾ ਆਰਡਰਸ ਲੋਕਾਂ ਨੇ ਕੀਤੇ, ਐਕਸਟਰਾ ਆਰਡਰ, ਆਪਣੀ ਇਨਵੈਂਟਰੀ ਜਿਹੜੀ ਆ ਉਹਨਾਂ ਨੇ ਸਟੋਰ ਅਪ ਕਰ ਲਈ। ਤੇ ਪਰ ਇਸ ਸਾਲ ਦੇ ਵਿੱਚ ਆ ਜਿਹੜੇ ਪਹਿਲੇ 6 ਮਹੀਨੇ ਹੈਗੇ ਆ ਉਹਦੇ ਵਿੱਚ ਜਿਹੜਾ ਟੈਰਿਫ ਦਾ ਭੈੜਾ ਅਸਰ ਆ ਉਹ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਜਿਹੜੇ ਹੁਣ ਲਾਸਟ ਈਅਰ ਆਰਡਰ ਜ਼ਿਆਦਾ ਹੋ ਗਏ ਉਹ ਇਸ ਸਾਲ ਆਰਡਰ ਘੱਟ ਗਏ। ਤੇ ਉਸ ਦੇ ਨਾਲ ਜਿਹੜੀਆਂ ਪ੍ਰਾਈਸਿਸ ਹੈਗੀਆਂ ਵਧਣ ਦੇ ਨਾਲ ਆਰਡਰ ਵੈਸੇ ਘੱਟ ਗਏ।
ਸੋ ਦੋ ਪਾਸਾ ਜਿਹੜਾ ਫਰਕ ਪਿਆ ਹੈਗਾ ਤੇ ਪਲੱਸ ਉਹਦੇ ਨਾਲ ਜਿਹੜੀਆਂ ਪ੍ਰਾਈਸਿਸ ਹੈਗੀਆਂ ਹੁਣ ਐਲੂਮੀਨੀਅਮ ਦੀ ਜਿਹੜਾ ਟੈਰਿਫ ਹੈਗਾ ਉਹਦੇ ਨਾਲ ਜਿਹੜੇ ਸਾਡੇ ਟ੍ਰੇਲਰ ਪ੍ਰਾਈਸਿਸ ਹੈਗੇ ਆ ਟਰੱਕਾਂ ਦੀਆਂ ਜਿਹਨਾਂ 'ਚ ਐਲੂਮੀਨੀਅਮ ਜਿੰਨਾ ਯੂਜ਼ ਹੁੰਦਾ ਖਾਸ ਕਰਕੇ ਟ੍ਰੇਲਰਾਂ ਦੇ ਉੱਤੇ ਬਹੁਤ ਜ਼ਿਆਦਾ ਇਹਦਾ ਪ੍ਰਾਈਸਿਸ ਦਾ ਫਰਕ ਪਿਆ ਹੈਗਾ। ਸੋ ਇਹ ਜਿਹੜਾ ਟੈਰਿਫ ਵਾਰ ਹੈਗੀ ਆ ਇਹ ਨੈਚੁਰਲੀ ਡਾਇਰੈਕਟਲੀ ਜਿਹੜਾ ਆ ਇਹ ਪ੍ਰਾਈਸਿਸ ਦੇ ਤੇ ਟਰੱਕਿੰਗ ਦੇ ਉੱਤੇ ਨੈਚੁਰਲੀ ਬਹੁਤ ਜ਼ਿਆਦਾ ਡਾਇਰੈਕਟ ਇਫੈਕਟ ਜਿਹੜਾ ਪੈ ਰਿਹਾ ਹੈਗਾ। ਤੇ ਜਿਹੜੀ ਇਸ ਵੇਲੇ ਸਿਚੁਏਸ਼ਨ ਬਣੀ ਹੋਈ ਆ ਹਰ ਇੱਕ ਬੰਦਾ ਜਿਹੜਾ ਇਸ ਵੇਲੇ ਆ ਜੇ ਤਾਂ ਟਰੱਕਿੰਗ ਆਪਣੀ ਜਿਹੜੀ ਆ ਇੰਡਸਟਰੀ ਆ ਉਹ 4 ਜੁਲਾਈ ਵੀਕਐਂਡ ਜਿਹੜਾ ਆ ਇਸ ਵੇਲੇ ਉਹਦੀ ਬਹੁਤ ਸੁਖਤਾ ਨਾਲ ਜਿਹੜੀ ਵੇਟ ਹੋ ਰਹੀ ਆ ਕਿਉਂਕਿ 4 ਜੁਲਾਈ ਇੱਕ ਐਸਾ ਵੀਕਐਂਡ ਹੈਗਾ ਜਦੋਂ ਕਿ ਕਾਫੀ ਜਿਹੜਾ ਆਰਡਰ ਆ ਵੱਧ ਜਾਂਦੇ ਆ ਤੇ ਸਪਲਾਈ ਜਿਹੜੀ ਆ ਉਹ ਜਿਹੜੀ ਆ ਡਿਮਾਂਡ ਆ ਕਾਫੀ ਵੱਧ ਜਾਂਦੀ ਆ। ਤੇ ਜੇ 15 ਜੁਲਾਈ ਤੇ ਜਾਂ ਐਂਡ ਆਫ ਜੁਲਾਈ ਜੇ ਉਦਾਂ ਹੀ ਕੰਮ ਚੱਲਦਾ ਰਿਹਾ ਤੇ ਫਿਰ ਜਿਹੜੇ ਆਉਣ ਵਾਲੇ 6 ਮਹੀਨੇ ਆ ਥੋੜੇ ਸੁਖਾਵੇਂ ਲੰਘਣਗੇ। ਜੇ 4 ਜੁਲਾਈ ਵੀਕਐਂਡ ਤੋਂ ਬਾਅਦ ਇੱਕਦਮ ਜਿਹੜਾ ਜੋਸ਼ ਹੈਗਾ ਉਹ ਘਟਣਾ ਸ਼ੁਰੂ ਹੋਇਆ ਤੇ ਫਿਰ ਜਿਹੜੇ ਆਉਣ ਵਾਲੇ 6 ਮਹੀਨੇ ਆ ਉਹਨਾਂ ਦੇ ਉੱਤੇ ਕਾਫੀ ਅਸਰ ਦੇਖਣ ਨੂੰ ਮਿਲੂਗਾ। ਜੀ ਬਿਲਕੁਲ। ਸਭ ਤੋਂ ਪਹਿਲਾਂ ਕਹਿੰਦੇ ਵੈਡ ਵੈਦਰ ਜਿਹੜਾ ਸੀਗਾ ਉਹਨੂੰ ਬਲੇਮ ਕੀਤਾ ਜਾਂਦਾ ਸੀ ਇਸ ਸਾਲ ਤੇ ਉਹ ਤੋਂ ਬਾਅਦ ਟੈਰਿਫ ਤੇ ਨਾਲ ਦੀ ਨਾਲ ਇਹ ਵੀ ਰਮਨ ਜੀ ਖਬਰ ਆ ਰਹੀ ਆ ਭਈ ਟਰੱਕਰਸ ਜਿਹੜੇ ਆ ਇੱਕ ਤਰ੍ਹਾਂ ਨਾਲ ਕਹਿੰਦੇ ਟਰੱਕਿੰਗ ਕੰਪਨੀ 'ਚ ਬਲੱਡ ਬਾਥ ਚੱਲ ਰਿਹਾ। ਬਲੱਡ ਬਾਥ ਦਾ ਮਤਲਬ ਇਹ ਆ ਵੀ ਬਹੁਤ ਬੁਰਾ ਹਾਲ ਚੱਲ ਰਿਹਾ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਆ ਉਹਨਾਂ ਨੇ ਆਲਰੇਡੀ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ ਕਿਉਂਕਿ ਜਿਹੜੇ ਪ੍ਰੋਫਿਟਸ ਆ ਬਹੁਤ ਜ਼ਿਆਦਾ ਜਿਹੜੇ ਘਟ ਗਏ ਹੈਗੇ ਆ। ਸੋ ਪਿਛਲੇ 6 ਮਹੀਨਿਆਂ ਤੋਂ ਹੀ ਕਹਿੰਦੇ ਜਿਹੜੇ ਫਰੇਟ ਦੇ ਰੇਟਸ ਹੈਗੇ ਆ ਉਹ ਡਿਪ ਹੁੰਦੇ ਜਾ ਰਹੇ ਹੈਗੇ ਆ ਤੇ ਟਰੱਕਿੰਗ ਕੰਪਨੀਆਂ ਨੇ ਆਪਣੀਆਂ ਜਿਹੜੀਆਂ ਐਕਸਪੈਕਟੇਸ਼ਨਸ ਹੈਗੀਆਂ ਉਹ ਸਲੈਸ਼ ਕਰ ਦਿੱਤੀਆਂ ਆ ਤੇ ਬਹੁਤੀਆਂ ਤਾਂ ਜਿਹੜੀਆਂ ਉਹ ਬੈਂਕਰਪਟ ਹੋ ਗਈਆਂ ਹੈਗੀਆਂ। ਜੀ ਬਿਲਕੁਲ। ਆਪਾਂ ਜਿਹੜੇ ਜਿੰਨੇ ਵੀ ਜਿਹੜੇ ਕੰਪਨੀਆਂ ਹੈਗੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਜਿਹੜੇ ਤੁਸੀਂ ਦੇਖੋ ਉਹਨਾਂ ਦੇ ਪ੍ਰੋਫਿਟ ਦੇਖੋ ਪਿਛਲੇ ਕੁਆਰਟਰ ਦਾ ਜਾਂ ਜਿਹੜਾ ਹੁਣ ਜਾ ਰਿਹਾ ਹੈਗਾ ਜਿਹੜਾ ਅਨਾਉਂਸਮੈਂਟ ਹੁੰਦੀ ਆ ਤੇ ਬਹੁਤ ਜ਼ਿਆਦਾ ਉਹਨਾਂ ਨੇ ਜਿਹੜਾ ਜੋ ਉਹਨਾਂ ਨੇ ਪ੍ਰੋਡਕਸ਼ਨ ਕੀਤੀ ਸੀ ਉਹਨੂੰ ਮੈਚ ਨਹੀਂ ਕਰ ਪਾ ਰਹੇ। ਸੋ ਕਾਫੀ ਜਿਹੜਾ ਪ੍ਰੋਬਲਮ ਆਈ ਹੋਈ ਆ ਤੇ ਜਿਹੜੀ ਬਲੱਡ ਬਾਥ ਦੀ ਤੁਸੀਂ ਗੱਲ ਕੀਤੀ ਆ ਉਹਨਾਂ 'ਚ ਇੱਕ ਨੈਚੁਰਲ ਚੀਜ਼ ਹੁੰਦੀ ਆ ਕਿ ਜਦੋਂ ਲੋਡਾਂ ਦੀ ਕਮੀ ਹੋ ਜਾਵੇ ਤੇ ਫਿਰ ਉਹਨਾਂ ਦੇ ਵਿੱਚ ਖਿੱਚੋਤਾਣ ਜੀ ਚੱਲ ਪੈਂਦੀ ਆ। ਤੇ ਮੈਂ ਇੱਕ ਚੀਜ਼ ਜ਼ਰੂਰ ਇਸ ਮੌਕੇ ਤੇ ਆਪਣਾ ਹਰਜੋਤ ਜੀ ਕਹੂੰਗਾ ਕਿ ਆਪਣਾ ਜਿਹੜੇ ਲੋਡ ਹੈਗੇ ਆ ਨਾ ਜਦੋਂ ਤੁਸੀਂ ਲੋਡ ਬੋਰਡ ਦੇ ਉੱਤੇ ਜਾਂਦੇ ਆ ਕਿਰਪਾ ਕਰਕੇ ਲੋਡ ਆਪਣਾ ਸਰਚ ਜ਼ਰੂਰ ਕਰੋ ਲੇਕਿਨ ਟਰੱਕ ਪੋਸਟ ਨਾ ਕਰੋ। ਜਿੰਨੇ ਤੁਸੀਂ ਟਰੱਕ ਉੱਤੇ ਜ਼ਿਆਦਾ ਪੋਸਟ ਕਰਦੇ ਆ ਉਨੇ ਹੀ ਤੁਹਾਡਾ ਜਿਹੜਾ ਆ ਉਹ ਅਗਰ ਮਤਲਬ ਕਿ ਬ੍ਰੋਕਰਸ ਨੂੰ ਤੁਹਾਡਾ ਸਾਰਾ ਕੁਝ ਜਿਹੜਾ ਪਤਾ ਲੱਗਦਾ ਕਿ ਕਿੱਥੇ ਕਿੰਨੇ ਟਰੱਕ ਦੀ ਕਪੈਸਿਟੀ ਹੈਗੀ ਆ ਕਿੱਥੇ ਕਿੰਨੇ ਨਹੀਂ। ਸੋ ਕੋਸ਼ਿਸ਼ ਕਰੋ ਕਿ ਲੋਡ ਬੋਰਡ ਦੇ ਉੱਤੇ ਟਰੱਕ ਜਿਹੜਾ ਉਹ ਨਾ ਪੋਸਟ ਕਰੋ। ਜੀ ਜੀ ਬਿਲਕੁਲ। ਸੋ ਹਰ ਇੱਕ ਜਾਣਾ ਜਿਹੜਾ ਇਸ ਹਿਸਾਬ ਦੇ ਨਾਲ ਜਿਹੜਾ ਜ਼ਰੂਰ ਚੱਲੇ ਧਿਆਨ ਜਿਹੜਾ ਦੇਵੇ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਹਰ ਇੱਕ ਨੂੰ ਜਿਹੜਾ ਆਪਣਾ ਆ ਬਿਜ਼ਨਸ ਉਸ ਹਿਸਾਬ ਦੇ ਨਾਲ ਜਿਹੜਾ ਉਹ ਚਲਾਉਣਾ ਆ। ਤੇ ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਹੈਗਾ ਤਾਂ ਤੁਸੀਂ ਜਿਹੜੇ ਸਰੋਤੇ ਹੋ ਕਾਲ ਕਰ ਸਕਦੇ ਹੋ ਨੰਬਰ 408-272-5200 ਦੇ ਉੱਤੇ। ਤੇ ਟ੍ਰੇਡ ਵਾਰ ਦੀ ਜਿੱਦਾਂ ਰਮਨ ਜੀ ਤੁਸੀਂ ਵੀ ਗੱਲ ਕਰ ਰਹੇ ਸੀ ਤੇ ਹਰਜੋਤ ਜੀ ਆਪਾਂ ਪਤਾ ਵੀ ਚਾਈਨਾ ਦੇ ਨਾਲ ਹੁਣ ਮੁਲਾਕਾਤ ਇਸ ਮਹੀਨੇ ਦੇ ਐਂਡ ਦੇ ਵਿੱਚ ਅਗਲੇ ਵੀਕ ਦੇ ਵਿੱਚ ਜਿਹੜੀ ਹੋਣੀ ਆ ਰਾਸ਼ਟਰਪਤੀ ਟਰੰਪ ਦੀ ਜੀ ਜਿੰਗਪਿੰਗ ਦੇ ਨਾਲ। ਸੋ ਉਦੋਂ ਉਹਦੇ ਉੱਤੇ ਕਾਫੀ ਜ਼ਿਆਦਾ ਨਿਰਭਰ ਜਿਹੜਾ ਹੁਣ ਕਰੂਗਾ ਕਿਉਂਕਿ ਹਾਲ ਦੀ ਘੜੀ ਜਿਹੜੀਆਂ ਹੁਣ ਖਬਰਾਂ ਰਿਪੋਰਟਾਂ ਆ ਰਹੀਆਂ ਸੀ ਅੱਗੇ ਲੱਗ ਰਿਹਾ ਸੀ ਵੀ ਸ਼ਾਇਦ ਸਾਰੇ ਚਾਈਨਾ ਦੇ ਉਤਪਾਦ ਦੇ ਉੱਤੇ ਜਿਹੜਾ ਉਹ ਲੱਗਾ ਹੋਇਆ ਆ ਜਿਹੜਾ ਟੈਰਿਫ ਪਰ ਕਹਿੰਦੇ ਵੀ 30 ਤੋਂ 40% ਜਿਹੜਾ ਉਤਪਾਦ ਆ ਰਿਹਾ ਸੀ ਆਈਟਮਾਂ ਆ ਰਹੀਆਂ ਸੀਗੀਆਂ ਉਹਦੇ ਤੇ ਉਤਪਾਦ ਲੱਗਾ ਸੀ। ਤੇ ਜੇ ਇਹ ਟ੍ਰੇਡ ਵਾਰ ਅੱਗੇ ਵੱਧਦੀ ਆ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਅਮਰੀਕਾ ਵਾਲਿਆਂ ਨੇ ਚੇਤਾਵਨੀ ਦਿੱਤੀ ਆ ਵੀ ਅਸੀਂ ਇਹ ਵਧਾ ਕੇ ਤਕਰੀਬਨ 90-100% ਤੱਕ ਜਿਹੜੇ ਆ ਉਹ ਪੂਰੇ ਆਈਟਮਾਂ ਦੇ ਉੱਤੇ ਜਿਹੜਾ ਟੈਰਿਫ ਲਾ ਸਕਦੇ ਆ। ਉਹ ਟੈਰਿਫ ਦਾ ਜਿਹੜਾ ਭਾਰ ਆ ਡਾਇਰੈਕਟਲੀ ਅਮਰੀਕਨ ਜਿਹੜੇ ਲੋਕਾਂ ਦੇ ਉੱਤੇ ਉਹ ਪੈਣਾ ਆ। ਓਬਵੀਅਸਲੀ ਉਹਨਾਂ ਦੂਜੇ ਪਾਸੇ ਅਸਰ ਤਾਂ ਪੈਣਾ ਹੀ ਆ ਵੀ ਘੱਟ ਚੀਜ਼ਾਂ ਜਿਹੜੀਆਂ ਉਧਰ ਵਿਕਣਗੀਆਂ ਉਧਰ ਵੀ ਲੇ ਆਫ ਹੋ ਸਕਦੇ ਹੋਰ ਵੀ ਕਈ ਕੁਛ ਜਿਹੜਾ ਉਧਰ ਹੋ ਸਕਦਾ ਆ। ਪਰ ਸਿੱਧਾ ਡਾਇਰੈਕਟ ਅਸਰ ਇੱਥੇ ਹੋਊਗਾ ਵੀ ਜੇ ਇੱਥੇ ਡਿਮਾਂਡ ਜਿਹੜੀ ਘਟ ਜੂਗੀ ਤਾਂ ਆਟੋਮੈਟਿਕਲੀ ਸਪਲਾਈ ਪਿੱਛੋਂ ਘਟੂਗੀ ਤੇ ਜਿਹੜੇ ਲੋਡ ਦਾ ਕੰਮ ਚੱਲਦਾ ਆ ਕੋਈ ਜਿਹੜੇ ਡਰਾਈ ਵਾਲੇ ਆ ਜਾਂ ਜਿੱਦਾਂ ਵੀ ਆ ਪੋਰਟ ਦੇ ਉੱਤੇ ਕੰਮ ਚੱਲਦੇ ਉਹ ਕਾਫੀ ਜ਼ਿਆਦਾ ਕਿਤੇ ਨਾ ਕਿਤੇ
ਘਟ ਸਕਦਾ ਆ। ਸੋ ਟਰੱਕਿੰਗ ਦਾ ਤਾਂ ਡਾਇਰੈਕਟ ਲਿੰਕ ਹੈਗਾ ਆ, ਜਿਹੜਾ ਵੀ ਸਮਾਨ ਇਧਰੋਂ ਆਉਂਦਾ ਆ ਜਾਂ ਉਧਰੋਂ ਜਾਂਦਾ ਆ, ਤੇ ਕਿਉਂਕਿ ਇਧਰੋਂ ਵੀ ਜਾਣਾ ਆ, ਉਹ ਵੀ ਟਰੱਕਾਂ ਦੇ ਉੱਤੇ ਚੜ੍ਹ ਕੇ ਹੀ ਜਾਣਾ ਆ ਸ਼ਿਪ ਤਾਈਂ, ਤੇ ਉਹ ਵੀ ਜੇ ਉਧਰ ਡਿਮਾਂਡ ਘਟੂਗੀ ਤਾਂ ਉਧਰ ਇੱਧਰ ਫਿਰ ਹੋਰ ਜਿਹੜਾ ਸਲੋ ਡਾਊਨ ਹੋਊਗਾ। ਜਿੱਦਾਂ ਤੁਸੀਂ ਦੱਸਿਆ ਵੀ 4th of July ਦੇ ਬਾਅਦ ਦੇ ਵਿੱਚ ਜਿਹੜਾ ਕੋਈ ਨਾ ਕੋਈ ਕਲੈਰਿਟੀ ਥੋੜੀ ਇਸ ਦੇ ਪ੍ਰਤੀ ਆਵੇਗੀ ਜੀ। ਸੋ ਬਿਲਕੁਲ। ਸੋ ਕਿੰਨੀਆਂ ਮੈਂ ਰਮਨ ਜੀ ਦੇਖ ਰਿਹਾ ਸੀ ਵੀ ਕਾਫੀ ਜ਼ਿਆਦਾ ਜਿਹੜੀਆਂ ਕੰਪਨੀਆਂ ਆ ਵੱਡੀਆਂ ਉਹਨਾਂ ਨੇ ਬੈਂਕਰਪਸੀ ਜਿਹੜੀਆਂ ਫਾਈਲ ਕਰ ਦਿੱਤੀ ਹੈਗੀ ਆ। ਇੱਕ ਕੰਪਨੀ ਨੇ ਤਾਂ 550 ਦੇ ਕਰੀਬ ਕਹਿੰਦੇ ਆਪਣੇ ਜਿਹੜੇ EMPLOYE ਹੈਗੇ ਆ ਉਹ ਲੇ ਆਫ ਕੀਤੇ ਆ। ਜਿੰਨੀਆਂ ਵੀ ਬੜੀਆਂ ਕੰਪਨੀਆਂ ਚਾਹੇ ਉਹ JV Hunt ਆ, UPS ਆ ਜਾਂ ਹੋਰ, ਉਹਨਾਂ ਨੇ ਜਿਹੜੀਆਂ ਸਾਰੀਆਂ ਆਪਣੀਆਂ ਐਕਸਪੈਕਟੇਸ਼ਨਸ ਹੈਗੀਆਂ ਆ ਉਹਨਾਂ ਨੂੰ ਲੋਅਰ ਦੱਸਿਆ ਹੈਗਾ। ਕਈਆਂ ਦੇ ਸਟਾਕ ਜਿਹੜੇ ਆ ਉਹ ਹੁਣ ਕਹਿੰਦੇ ਵੀ ਬਾਇੰਗ ਤੋਂ ਨਿਊਟਰਲ ਤੇ ਚਲੇ ਗਏ। ਇਹਦੇ 'ਚ FedEx, UPS, JV Hunt, ਇਹ ਸਾਰੀਆਂ ਜਿਹੜੀਆਂ ਕੰਪਨੀਆਂ ਇਨਵੋਲਵ ਹੈਗੀਆਂ। ਜੀ ਬਿਲਕੁਲ। ਤੇ ਇੱਕ ਹੋਰ ਜਿਹੜੀ ਖਬਰ ਮੈਂ ਸਾਂਝੀ ਕਰਨੀ ਚਾਹੁੰਦਾ ਕਿ ਆਪਣੀ ਜਿਹੜੀ ਹੈ ਥੋੜੇ FedEx ਜਿਹੜੀ ਹੈਗੀ ਆ ਉਹਨਾਂ ਨੇ Amazon ਦਾ ਜਿਹੜਾ ਕੰਮ ਸੀਗਾ ਉਹ ਡ੍ਰੌਪ ਕਰਤਾ। ਲਾਸਟ ਵੀਕ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਕਿ ਉਹਨਾਂ ਨੇ Amazon ਦਾ ਜਿਹੜਾ ਕੰਮ ਆ ਉਹ ਕਰਨ ਤੋਂ ਨਾ ਕਰਤੀ ਆ, ਉਹਨਾਂ ਨੇ ਡ੍ਰੌਪ ਕਰਤਾ Amazon। ਤੇ ਇਹਦੇ ਨਾਲ ਹੀ Amazon ਨੇ 15 ਹੋਰ 에ਅਰਕ੍ਰਾਫਟ ਜਿਹੜੇ ਆ ਉਹ ਖਰੀਦ ਰਹੇ ਆ ਤਾਂ ਕਿ ਉਹ ਜਿਹੜਾ ਘਾਟਾ ਉਹਨਾਂ ਨੂੰ FedEx ਵੱਲੋਂ ਪੈਣਾ ਸੀਗਾ ਉਹ ਘਾਟਾ ਪੂਰਾ ਕਰਨ ਲਈ ਉਹਨਾਂ ਨੇ ਜਿਹੜੇ ਆ 15 ਹੋਰ ਜਿਹੜੇ ਆਪਣੇ ਪਲੇਨ ਹੈਗੇ ਉਹ ਖਰੀਦੇ ਆ ਤਾਂ ਕਿ ਉਹ ਜਿਹੜਾ 에ਅਰ ਫreight ਦਾ ਜਿਹੜਾ ਕੰਮ ਹੈਗਾ ਉਹਨੂੰ ਆਪਣਾ ਉਸ ਸੈਗਮੈਂਟ ਨੂੰ ਹੋਰ ਵਧਾ ਸਕਣ। ਤੇ ਮੇਰੇ ਖਿਆਲ ਦੇ ਵਿੱਚ ਆਪਣੇ ਟਰੱਕਿੰਗ ਦੇ ਵਿੱਚ ਹਰਜੋਤ ਭਾਜੀ ਕਾਫੀ ਜਿਹੜਾ Amazon ਨੇ ਵੀ ਬਹੁਤ ਜ਼ਿਆਦਾ ਡਿਸਟਰਬ ਕੀਤਾ ਹੋਇਆ ਇਸ ਵੇਲੇ, ਕਿਉਂਕਿ ਬਹੁਤ ਵੱਡੇ ਅਕਾਊਂਟ ਜਿਹੜੇ Amazon ਕੋਲ ਚਲੇ ਗਏ ਆ ਤੇ Amazon ਜਿਹੜਾ ਲਾਸਟ ਮਾਈਲ ਡਿਲੀਵਰੀ ਆ ਉਹਦੇ ਵਿੱਚ ਕਾਫੀ ਹੱਦ ਤੱਕ ਉਹ ਜਿਹੜੇ ਐਂਟਰ ਹੋ ਰਹੇ ਆ। ਤੇ ਹੁਣ ਸੁਣਨ 'ਚ ਇਹ ਵੀ ਆਇਆ ਕਿ ਪਹਿਲਾਂ ਤਾਂ ਜਿਹੜਾ ਸੀਗਾ ਕਿ Amazon ਨੇ ਟ੍ਰੇਲਰ ਆਪਣੇ ਬਾਏ ਕਰਕੇ ਤੇ ਆਪਣਾ ਟ੍ਰੇਲਰ ਪੂਲ ਬਣਾ ਦਿੱਤਾ ਸੀਗਾ, ਤੇ ਹੁਣ ਸੁਣ 'ਚ ਇਹ ਵੀ ਆ ਰਿਹਾ ਕਿ ਉਹ ਆਪਣੇ ਖੁਦ ਦੇ ਟਰੱਕ ਵੀ ਬਾਏ ਕਰਨ ਜਾ ਰਹੇ ਆ ਤਾਂ ਕਿ ਉਹ ਉਹਨਾਂ ਦੀ ਫਲੀਟ ਜਿਹੜੀ ਆ ਉਹ ਸਾਰੀ ਟੋਟਲੀ ਉਹਨਾਂ ਦੀ ਆਪਣੀ ਹੋਵੇ। ਜੀ ਸੋ ਬਿਲਕੁਲ ਅਲਟੀਮੇਟਲੀ ਉਹ ਨਹੀਂ ਕਰਨਾ ਹੀ ਆ। ਆਪਾਂ ਦੇਖਿਆ ਵੀ Amazon ਨੂੰ ਜੇ ਦੇਖਿਆ ਜਾਵੇ ਬਹੁਤ ਹੀ ਲੋ ਲੈਵਲ ਤੇ ਰੇਟ ਕੀਤਾ ਜਾ ਰਿਹਾ। ਜਿਹੜੇ Amazon 'ਚ EMPLOYE ਕੰਮ ਕਰਦੇ ਆ ਵੀ ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਵੀ ਬੰਧੂ ਮਜ਼ਦੂਰ ਜਿਹੜੇ ਹੁੰਦੇ ਨਾ ਉਹਨਾਂ ਵਾਂਗ ਵਰਤਦੇ ਹੈਗੇ ਆ। ਪਿਸ਼ਾਬ ਕਰਨ ਲਈ ਵੀ ਕਈ ਵਾਰ ਕਹਿੰਦੇ ਟਾਈਮ ਸਹੀ ਨਹੀਂ ਦਿੱਤਾ ਜਾਂਦਾ। ਤੇ ਜਿਹੜੇ ਉਹਨਾਂ ਦੇ ਵੱਡੇ ਵੇਅਰ ਹਾਊਸ ਆ ਨਾ ਉਹਨਾਂ 'ਚ ਜਿੰਨੇ ਵੀ ਲੋਕ ਕੰਮ ਕਰਦੇ ਉਹਨਾਂ ਨੂੰ ਪਤਾ ਵੀ ਕਿੱਦਾਂ ਦੀ ਜਿਹੜੀ ਉੱਥੇ ਕੰਮ ਕਰਨ ਦੇ ਹਾਲਾਤ ਆ। ਸੋ ਜੇ ਇਹੀ ਕੰਮ ਰਿਹਾ ਉਹਨਾਂ ਨੇ ਹੌਲੀ ਫਿਰ ਟਰੱਕਾਂ ਵਾਲਿਆਂ ਦਾ ਵੀ ਇਹੀ ਹਾਲ ਕਰਨਾ। ਜੇ ਉਹਨੇ ਆਪਣੇ ਟਰੱਕ ਖਰੀਦ ਲੈ ਤੇ ਫਿਰ ਉਹਨੀ ਜਿਹੜੀਆਂ ਤਨਖਾਹਾਂ ਆ ਜਾਂ ਸੈਲਰੀਆਂ ਉਦਾਂ ਦੀਆਂ ਹੀ ਰੱਖੂਗੇ ਉਹ। ਜੀ ਜੀ ਬਿਲਕੁਲ। ਤੇ ਕੁਝ ਕਾਲਰ ਦੇਖੋ ਤੁਹਾਡਾ ਰੇਟ ਜਿਹੜਾ ਇੱਥੋਂ ਟ੍ਰੇਨਟੀ ਤੋਂ ਲੈ ਕੇ ਤੇ ਮੇਰੇ ਖਿਆਲ ਬੇ ਏਰੀਏ ਦਾ ਰੇਟ $300-400 $300 ਇੰਨਾ ਕੁ ਦੇ ਰਹੇ ਆ ਟ੍ਰੇਨਟੀ ਤੋਂ ਬੇ ਏਰੀਏ ਦਾ। ਤੇ ਜੇ ਉਹ ਆਪਣੇ ਟਰੱਕ ਲੈਣ ਦੀ ਗੱਲ ਕਰ ਰਹੇ ਤੇ ਇਟ ਮੀਨਸ ਕਿ ਉਹ ਇਹ ਸੋਚ ਰਹੇ ਕਿ ਇਹ ਵੀ ਸ਼ਾਇਦ ਜ਼ਿਆਦਾ ਦੇ ਰਹੇ ਜੀ। ਬਿਲਕੁਲ। ਦੇਖੋ multi-billion dollar ਜਿਹੜੀ ਕੰਪਨੀ ਹੈਗੀ ਆ, ਆਈ ਥਿੰਕ ਇਹਨਾਂ ਨੇ ਵੀ $1 trillion ਦੇ ਆંકੜੇ ਦੇ ਲਾਗੇ ਜਲਦੀ ਜਿਹੜਾ ਪਹੁੰਚ ਜਾਣਾ ਜੇ ਨਹੀਂ ਪਹੁੰਚੇ ਤਾਂ। ਸੋ ਇਹਨਾਂ ਨੂੰ ਟਰੱਕ ਖਰੀਦਣੇ ਕੋਈ ਬਹੁਤੇ ਔਖੇ ਨਹੀਂ ਆ। ਸੋ ਇਹ ਤਾਂ ਆਲਰੇਡੀ ਇਹਨਾਂ ਨੇ ਚੋਰੀ ਛਿਪੇ ਜਿਹੜਾ ਕਿਸੇ ਨੂੰ ਚੁੱਪ-ਚੁਪੀ ਤੇ ਜਿਹੜਾ ਲੋਡ ਵਾਲਾ ਕੰਮ ਆਲਰੇਡੀ ਜਿਹੜਾ ਇਹਨਾਂ ਨੇ ਸ਼ੁਰੂ ਵੀ ਕੀਤਾ ਹੋਇਆ ਸੀਗਾ, ਬਾਅਦ 'ਚ ਜਾ ਕੇ ਪਤਾ ਲੱਗਾ ਸੀ। ਤੇ ਆਪਣੇ ਨਾਲ ਕੁਝ ਕਾਲਰ ਜੁੜੇ ਨੇ, ਉਹਨਾਂ ਦੇ ਸਵਾਲ ਨੇ ਟਰੱਕਿੰਗ ਨਾਲ ਸੰਬੰਧਿਤ। ਮੁਖਤਿਆਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਮੇਰਾ ਕੁਐਸਚਨ ਹੈ ਵੀ ਜਿਹੜਾ ਨਾ ਆਪਣੇ 7 ਤਰੀਕ ਨੂੰ ਆਉਣਾ ਸੀ, ਪਾਸ ਹੋਣਾ ਸੀ ਆਪਣੇ ਸਪਲਿਟ ਸਲੀਪ ਵਾਲਾ, ਉਹਦਾ ਕੀ ਬਣਿਆ? ਮੈਨੂੰ ਇਹਨਾਂ ਸਵਾਲ ਦਾ ਸੁਣਿਆ ਨਹੀਂ ਕਿਤੇ। ਜਿਹੜਾ ਸਪਲਿਟ ਸਲੀਪ ਵਾਲਾ ਆਈ ਥਿੰਕ ਆਵਰ ਆਫ ਸਰਵਿਸ ਦਾ ਜਿਹੜਾ ਸੀਗਾ, ਆਪਾਂ ਆਈ ਥਿੰਕ ਲਾਸਟ ਟਾਈਮ ਗੱਲ ਕੀਤੀ ਸੀ, ਕੁਝ FMCSA ਨੇ ਕੀਤਾ ਨਹੀਂ ਉਹਦੇ ਤੇ ਉਦੋਂ। ਹਾਂਜੀ, ਉਹ ਅਜੇ ਤੱਕ ਉਹਦੀ ਵੇਟ ਚੱਲ ਰਹੀ ਹੈ ਜੀ ਕਦੋਂ ਜਿਹੜਾ ਵਾਈਟ ਹਾਊਸ ਦੀ ਜਿਹੜੀ ਬਜਟ ਕਮੇਟੀ ਹੈਗੀ ਉਹਦੇ ਕੋਲੋਂ ਕਦੋਂ ਵਾਪਸ ਆ ਰਿਹਾ। ਸੋ ਆਸ ਸੀਗੀ ਕਿ 7 ਜੂਨ ਨੂੰ ਉਹ ਵਾਪਸ ਜਿਹੜਾ ਇਹਨਾਂ ਦੇ ਕੋਲ ਆ ਜਾਣਾ ਤੇ ਇਹਨਾਂ ਨੇ ਪਬਲਿਸ਼ ਕਰਨਾ, ਫਿਰ ਆਪਣਾ ਕਮੈਂਟ ਪੀਰੀਅਡ ਸ਼ੁਰੂ ਹੋਣਾ। ਪਰ ਅਜੇ ਤੱਕ ਉਹ ਜਿਹੜਾ ਆ ਉਹ ਆਪਣੇ ਕੋਲ ਵਾਪਸ ਨਹੀਂ ਆਇਆ। ਤੇ ਇਹਦੇ ਨਾਲ ਹੀ ਦੱਸ ਦਈਏ ਕਿ ਜਿਹੜਾ ਆਪਣਾ ਸ਼ਿਪਰ ਦੇ ਉੱਤੇ ਡਿਟੈਂਸ਼ਨ ਟਾਈਮ ਹੈਗਾ, ਜਿਹੜਾ ਸ਼ਿਪਰ ਦੇ ਉੱਤੇ ਵੇਟ ਕਰਨੀ ਪੈਂਦੀ ਆ ਜਾਂ ਰਿਸੀਵਰ ਦੇ ਉੱਤੇ ਡਿਟੈਂਸ਼ਨ ਟਾਈਮ ਹੈਗਾ, ਉਹਦੇ ਬਾਰੇ ਦੇ ਵਿੱਚ ਜਿਹੜਾ ਆਪਣਾ ਇਸ ਵੇਲੇ ਕਮੈਂਟ ਪੀਰੀਅਡ ਚੱਲ ਰਿਹਾ ਹੈਗਾ। ਸੋ ਜੇ ਤੁਸੀਂ ਡਿਟੈਂਸ਼ਨ ਟਾਈਮ ਦੇ ਉੱਤੇ ਜਿਹੜਾ ਆ ਤੁਹਾਨੂੰ ਗੁੱਸਾ ਆ ਜਾਂ ਤੁਸੀਂ ਚਾਹੁੰਦੇ ਆ ਕਿ ਉੱਥੇ ਪੇ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ, ਕਿੰਨਾ ਮਿਨੀਮਮ ਡਿਟੈਂਸ਼ਨ ਟਾਈਮ ਜਿਹੜਾ
ਉਹ ਮਤਲਬ ਕਿ ਫ੍ਰੀ ਹੋਣਾ ਚਾਹੀਦਾ, ਉਸ ਤੋਂ ਬਾਅਦ ਪੇ ਹੋਣਾ ਚਾਹੀਦਾ। ਜੀ ਜੀ ਸਾਰੇ ਜਿਹੜੇ ਕਮੈਂਟਸ ਹੈਗੇ ਆ ਤੁਸੀਂ ਇਸ ਵੇਲੇ ਓਪਨ ਹੈਗੇ ਆ। ਸੋ ਆਪਾਂ ਬਹੁਤ ਵਾਰੀ ਇਹ ਗੱਲ ਕਰਦੇ ਹਾਂ ਕਿ ਅਸੀਂ ਡਿਟੈਂਸ਼ਨ ਤੋਂ ਬਹੁਤ ਔਖੇ ਆ, ਸਾਨੂੰ ਉੱਥੇ ਲੋਡ ਤੇ ਟੱਕਣ ਗਿਆ ਨੂੰ ਲਾਉਣ ਗਿਆ ਨੂੰ ਇੰਨੇ ਘੰਟੇ ਬਿਠਾ ਰੱਖਦੇ ਆ। ਸੋ ਆਹ ਟਾਈਮ ਹੈਗਾ ਆਪਣੀ ਜਿਹੜੀ ਆ ਸੋਚ, ਆਪਣੇ ਜਿਹੜਾ ਗੱਲ ਆ ਉਹ ਅੱਗੇ ਰੱਖਣ ਦਾ FMCSA ਦੇ। ਸੋ ਪਲੀਜ਼ ਜਿਹੜਾ ਕਮੈਂਟ ਪੀਰੀਅਡ ਹੈਗਾ ਉਹਨੂੰ ਯੂਜ਼ ਕਰੋ ਤੇ ਕਮੈਂਟ ਜਿਹੜੇ ਜਿੰਨੇ ਵੱਧ ਤੋਂ ਵੱਧ ਜਾ ਕੇ ਕਰ ਸਕਦੇ ਆ। ਆਪਾਂ ਫੇਸਬੁੱਕ ਤੇ ਦੂਜੇ ਕਮੈਂਟਰ ਨੂੰ ਛੱਡ ਕੇ ਖਾਸ ਕਰਕੇ ਆਪਣੇ ਕੰਮ ਵਾਲੇ ਕਮੈਂਟ ਕਰਨੇ ਸ਼ੁਰੂ ਕਰੀਏ ਤਾਂ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਫਾਇਦਾ ਵੀ ਦਿਖੇ। ਜੀ, ਤੇ ਇਸੇ ਦੇ ਉੱਤੇ ਜੇ ਮੈਂ ਥੋੜੀ ਜਿਹੀ ਅਪਡੇਟ ਕਰਦਾ ਜਾਵਾਂ, ਜਿਹੜੇ ਰੇ ਮਾਰਟਿਨੇਜ਼ ਹੈਗੇ ਆ FMCSA ਦੇ ਚੀਫ, ਉਹਨਾਂ ਨੇ ਹੁਣ ਤੋਂ ਕੁਝ ਘੰਟੇ ਪਹਿਲਾਂ ਹੀ ਜਿਹੜਾ ਇਹ ਦੱਸਿਆ ਆ ਵੀ ਜਿਹੜਾ ਕਾਂਗਰਸ ਦੇ ਵਿੱਚ ਆਵਰ ਆਫ ਸਰਵਿਸ ਦਾ ਜਿਹੜਾ ਪ੍ਰਪੋਜ਼ਡ ਰੂਲ ਆ, ਜਿਹੜਾ ਕਿ 7 ਜੂਨ ਨੂੰ ਜਿੱਦਾਂ ਆਪਾਂ ਦੱਸਦੇ ਸੀਗੇ ਵੀ ਉਸ ਦੀ ਰਿਲੀਜ਼ ਡੇਟ ਸੀਗੀ, ਉਹ ਕਹਿੰਦੇ ਵੀ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਉਹਨਾਂ ਦੇ ਕੋਲ ਹੈਗਾ ਰਿਵਿਊ ਜਿਹੜਾ ਉਹ ਕੀਤਾ ਜਾ ਰਿਹਾ ਆ। ਉਹਨਾਂ ਨੇ ਕਿਹਾ ਵੀ ਉਹ ਫਾਈਨਲ ਸਟੇਜਸ ਦੇ ਵਿੱਚ ਹੈਗਾ ਆ। ਸੋ ਸਰਕਾਰੀ ਕੰਮ ਨੇ ਇਹ ਜਿਹੜਾ ਆ ਉਹ ਥੋੜਾ ਬਹੁਤਾ ਸਲੋ ਜਿਹੜਾ ਜਾਣਬੁੱਝ ਕੇ ਕਰ ਦਿੱਤਾ ਜਾਂਦਾ ਆ, ਜਾਂ ਤਾਂ ਕਿਤੋਂ ਇਹਨਾਂ ਨੂੰ ਪੁਸ਼ਬੈਕ ਇਸ ਦੇ ਉੱਤੇ ਕੋਈ ਮਿਲੀ ਹੋਣੀ ਆ, ਜਿਸ ਕਰਕੇ ਅਜੇ ਹੋਰ ਥੋੜਾ ਵੇਟ ਆ ਉਹ ਕਰ ਰਹੇ ਆ, ਜਾਂ ਕੋਈ ਵੱਡੀਆਂ ਕੰਪਨੀਆਂ ਕੁਝ ਹੋਰ ਇਸ ਦੇ ਵਿੱਚ ਜਿਹੜੀਆਂ ਚਾਹੁੰਦੀਆਂ ਹੋਣਗੀਆਂ। ਦੇਖੋ ਇਹ ਲੌਬਿੰਗ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਇਹੋ ਜਿਹੇ ਜਦੋਂ ਰੂਲਸ ਬਣ ਰਹੇ ਆ ਜਾਂ ਬਣਾਉਣੇ ਹੁੰਦੇ ਉਦੋਂ ਚੱਲਦੀ ਹੁੰਦੀ ਆ। ਸੋ ਇਸੇ ਲਈ ਜਿਹੜਾ ਆਮ ਬੰਦਾ ਆ, ਜਿਹੜੇ ਲੌਬੀ ਨਹੀਂ ਕਰ ਸਕਦੇ, ਉਹਨਾਂ ਦੇ ਕੋਲ ਕਮੈਂਟ ਪੀਰੀਅਡ ਹੀ ਹੁੰਦੇ ਆ। ਉਹ ਕਮੈਂਟ ਦੇ ਵਿੱਚ ਹੀ ਆਪਣੀ ਜਿਹੜੀ ਰਾਏ ਆ ਉਸ ਦੇ ਵਿੱਚ ਉਹ ਰੱਖ ਸਕਦੇ ਆ। ਉਹਨਾਂ ਨੂੰ ਪੜ੍ਹਨੇ ਤਾਂ ਸਾਰੇ ਹੀ ਪੈਂਦੇ ਆ। ਬਾਅਦ ਦੇ ਵਿੱਚ ਜੇ ਕੁਝ ਉਹ ਜੇ ਫਿਰ ਵੀ ਮੈਜੋਰਟੀ ਦੇ ਹਿਸਾਬ ਨਾਲ ਨਹੀਂ ਚੱਲਦੇ ਤਾਂ ਲੋਕ ਉਹਨਾਂ ਦੇ ਖਿਲਾਫ ਵੀ ਖੜ ਜਾਂਦੇ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਾਂ ਨੂੰ ਜਲਦੀ ਕੋਸ਼ਿਸ਼ ਦੇ ਉੱਤੇ ਆਵਰ ਆਫ ਸਰਵਿਸ ਦੇ ਉੱਤੇ ਜਿਹੜਾ ਉਹ ਮਿਲੂਗਾ। ਆਪਾਂ ਪਹਿਲਾਂ ਵੀ ਦੱਸ ਰਹੇ ਹਾਂ 5200 ਕਮੈਂਟ ਏਜੰਸੀ ਨੂੰ ਜਿਹੜੇ ਆ ਉਹ ਇਸ ਪੂਰੇ ਮਾਮਲੇ ਦੇ ਉੱਤੇ ਜਿਹੜੇ ਮਿਲੇ ਸੀ, ਜਿਹੜੇ ਕਿ ਬਹੁਤ ਘੱਟ ਨੇ ਓਵਰਆਲ ਪੂਰੀ ਇੰਡਸਟਰੀ ਨੂੰ ਆਪਾਂ ਦੇਖਦੇ ਜਾਈਏ ਤਾਂ। ਇੱਕ ਹੋਰ ਕਾਲਰ ਆਪਣੇ ਨਾਲ ਜੁੜੇ ਨੇ, ਗੁਰਜੰਟ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਗੁਰਜੰਟ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਆਪ ਸਭ ਨੂੰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਹੈ ਵੀ ਜਿੱਦਾਂ ELD ਦੇ ਨਾਲ ਕੁਐਸਚਨ ਹੈ, ਮੰਨ ਲਓ ਵੀ ਆਪਣਾ ਮੇਰੀ ਬੁੱਕ 10 ਘੰਟੇ ਦੀ ਡਰਾਈਵ ਪੈ ਗਈ ਆ, ਉਸ ਤੋਂ ਬਾਅਦ ਮੈਂ ਪਾਰਕਿੰਗ ਲੱਭਣੀ ਜਿੱਦਾਂ ਆਪਣੀ ਸ਼ੁਰੂ ਕਰ ਦਿੱਤੀ ਆ, ਬਟ ਮੈਨੂੰ ਪਾਰਕ ਨਹੀਂ ਮਿਲ ਰਹੀ, ਤੇ ਉਸ ਤੋਂ ਬਾਅਦ ਅਗਰ 11 ਘੰਟੇ ਮੇਰੇ ਪੂਰੇ ਹੋ ਜਾਂਦੇ, ਉਸ ਤੋਂ ਬਾਅਦ ਆਪਾਂ ਕੋਈ ਆਪਸ਼ਨ ਹੈ ELD ਦੇ ਵਿੱਚ ਜਿੱਦਾਂ ਲਾਈਕ ਪਰਸਨਲ ਕਨਵੀਨੈਂਸ ਦੇ ਵਿੱਚ ਪਾ ਕੇ ਲਾਈਕ ਆਪਾਂ ਡਰਾਈਵ ਕਰ ਸਕਦੇ? ਉਸ ਤੋਂ ਅੱਗੇ ਇਹ ਦੱਸਿਓ ਜੀ। ਜੀ ਭਾਜੀ, ਜੇ ਤੁਹਾਡੇ 11 ਆਵਰਸ ਪੂਰੇ ਹੋ ਚੁੱਕੇ ਆ, ਮੋਸਟ ਪ੍ਰੋਬਬਲੀ ਤੁਹਾਡੇ ਲਈ ਆਪਸ਼ਨ ਜਿਹੜੀ ਉਹ ਨਹੀਂ ਹੈਗੀ। ਪਰ ਐਕਸਟ੍ਰੀਮ ਜਿਹੜੀ ਟਾਈਮ ਦੇ ਵਿੱਚ ਹੈਗਾ ਕਿ ਜੇ ਤੁਸੀਂ ਬਿਲਕੁਲ ਹੀ ਉਸ ਸਿਚੁਏਸ਼ਨ 'ਚ ਪਹੁੰਚ ਚੁੱਕੇ ਆ, ਤੁਸੀਂ ਜਿਹੜੀ ਇਹਨੂੰ ਪਰਸਨਲ ਕਨਵੀਨੈਂਸ ਦੇ ਵਿੱਚ ਤੁਸੀਂ ਪਾ ਕੇ ਨਹੀਂ ਲੈ ਕੇ ਜਾ ਸਕਦੇ। once in a while, once in a month or sometime ਜੇ ਤੁਹਾਡੀ ਇਹ ਸਿਚੁਏਸ਼ਨ ਬਣ ਜਾਂਦੀ ਇੱਕ ਅੱਧੇ ਦਿਨ ਦੇ ਵਿੱਚ, ਤਾਂ ਡੈਫੀਨੇਟਲੀ ਤੁਸੀਂ 2-4 ਮੀਲ ਜਿਹੜਾ ਇੱਧਰ ਉੱਧਰ ਕਰ ਸਕਦੇ ਆ। ਪਰ ਮੈਂ ਰეკਮੈਂਡ ਨਹੀਂ ਕਰੂੰਗਾ ਇਸ ਚੀਜ਼ ਨੂੰ, ਕਿਉਂਕਿ ਇਹ ਚੀਜ਼ ਜਿਹੜੀ ਆ ਇਹ ਅਲਟੀਮੇਟਲੀ ਜਿਹੜੀ ਆ ਉਹ ਆਦਤ ਬਣ ਜਾਂਦੀ ਹੈ ਫਿਰ, ਤੇ ਆਦਤ ਬਣ ਕੇ ਫਿਰ ਉਹ ਡੈਫੀਨੇਟਲੀ ਤੁਸੀਂ ਬਾਅਦ ਦੇ ਵਿੱਚ ਇਹ ਗੱਲ ਕਹਿਣੀ ਕਿ ਤੁਸੀਂ ਇਹ ਗੱਲ ਕਹੀ ਸੀਗੀ, ਪਰ ਕਾਨੂੰਨਨ ਤੌਰ ਤੇ ਉਹ ਨਹੀਂ ਅਲਾਉਡ, ਗੈਰ ਕਾਨੂੰਨੀ ਬਣਦਾ। ਨਾਲੇ ਉਹਨਾਂ ਨੇ ਕਹਿਣਾ ਜੇ ਘੰਟੇ 'ਚ ਤੁਹਾਨੂੰ ਪਾਰਕਿੰਗ ਨਹੀਂ ਲੱਭ ਰਹੀ ਤਾਂ ਫਿਰ ਤੁਸੀਂ ਕੀ ਕਰੋਗੇ? ਸੋ ਇਹ ਚੀਜ਼ਾਂ ਬਹੁਤ ਧਿਆਨ ਦੇ ਨਾਲ, ਤੇ ਨਾਲੇ ਪਰਸਨਲ ਕਨਵੀਨੈਂਸ ਦਾ ਤੇ ਡਾਇਰੈਕਟ ਜਿਹੜਾ ਆਪਾਂ ਬਾਰ-ਬਾਰ ਦੱਸਦੇ ਰਹੇ ਹਾਂ, ਜੇ ਤੁਹਾਡੀ ਕੰਪਨੀ ਨੂੰ ਜਾਂ ਤੁਹਾਨੂੰ ਫਾਇਦਾ ਹੋ ਰਿਹਾ ਆ, ਜੇ ਤੁਸੀਂ ਉਹ ਪਰਸਨਲ ਕਨਵੀਨੈਂਸ 'ਚ ਪਾ ਕੇ ਕਿਤੇ ਲੈ ਕੇ ਜਾ ਰਹੇ ਹੋ ਤਾਂ ਉਹ ਗੈਰ ਕਾਨੂੰਨੀ ਆ। ਉਹਦੇ ਵਿੱਚ ਜਿਹੜਾ ਤੁਹਾਨੂੰ ਵਾਇਲੇਸ਼ਨ ਹੀ ਜਿਹੜੀ ਉਹ ਐਜ਼ ਇਟ ਗਿਣੀ ਜਾਊਗੀ ਵੀ ਤੁਸੀਂ ਆਪਣੇ ਲੋਡ ਡਿਲੀਵਰ ਕਰਨ ਵਾਲੇ ਜਾਂ ਲੋਡ ਚੱਕਣ ਵਾਲ ਨੂੰ ਜਾਂ ਇਸ ਹਿਸਾਬ ਦੇ ਨਾਲ ਜੇ ਉਹ ਕਰ ਰਹੇ ਹੋ ਤਾਂ ਉਹ ਫਿਰ ਗੈਰ ਕਾਨੂੰਨੀ ਮੰਨਿਆ ਜਾਊਗਾ, ਵਾਇਲੇਸ਼ਨ ਜਿਹੜੀ ਮੰਨੀ ਜਾਊਗੀ। ਤੇ ਇਹ ਤਰਕ ਉੱਥੇ ਚੱਲਣਾ ਨਹੀਂ ਆ ਵੀ 1 ਘੰਟੇ ਦੇ ਵਿੱਚ ਸਾਨੂੰ ਜਿਹੜੀ ਪਾਰਕਿੰਗ ਆ ਉਹ ਲੱਭੀ ਨਹੀਂ। ਹਾਂ, ਜਿੱਦਾਂ ਰਮਨ ਜੀ ਨੇ ਦੱਸਿਆ ਵੀ ਹਾਂ ਵੀ ਕਿਤੇ ਬਹੁਤੀ ਬਾਂਹ ਜਿਹੜੀ ਕਈ ਵਾਰੀ ਕਹਿੰਦੇ ਵੀ ਜਦ ਕਹਿ ਲਓ ਵੀ ਫਸੀ ਆ, ਜਾਂ ਵਾਕਿਆ ਜਿਹੜਾ ਇੱਦਾਂ ਹੈਗਾ once in a while ਜੇ ਤੁਸੀਂ ਇੱਦਾਂ ਕਰਦੇ ਆ ਤਾਂ ਸ਼ਾਇਦ ਆਫਿਸਰ ਤੁਹਾਡੀ ਗੱਲ ਨੂੰ ਉਹ ਸੁਣ ਲਵੇ, ਅਦਰਵਾਈਜ਼ ਜਿਹੜਾ ਫਿਰ ਉਹਨਾਂ ਨੇ ਸੁਣਨਾ ਮੁਸ਼ਕਿਲ ਆ। ਅਗਲੇ ਜਿਹੜੇ ਆਪਣੇ ਕਾਲਰ ਨੇ ਜੁੜੇ ਨੇ, ਗੁਰਦੀਪ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਗੁਰਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਤਾਂ ਨਹੀਂ ਕੋਈ ਟਰੈਕਿੰਗ ਬਾਰੇ, ਪਰ ਮੈਂ ਜਾਣਕਾਰੀ ਦੇਣੀ ਸੀਗੀ ਜੀ ਜੀ ਪ੍ਰਾਈਸ ਬਾਰੇ ਜੀ। 2 ਦਿਨ ਪਹਿਲਾਂ ਅਸੀਂ ਕੈਨੇਡਾ ਗਏ ਸੀ ਤੇ ਸਰੀ ਦੇ 3 ਬਾਰਡਰ ਆ, ਉੱਥੇ ਇੱਕ ਟਰੱਕਾਂ ਵਾਲੇ ਬਾਰਡਰ। ਹੈਲੋ ਹੈਲੋ, ਹਾਂਜੀ ਗੁਰਦੀਪ ਜੀ। ਹਾਂਜੀ, ਲੈਂਗਲੀ ਬਾਰਡਰ ਤੇ ਜੋ ਆਪਣੀਆਂ ਕਾਰਾਂ ਸਟਾਰਟ ਹੁੰਦੀਆਂ ਖੜਨੀਆਂ ਉੱਥੇ ਵੇਟਿੰਗ ਏਰੀਆ ਵਿੱਚ, ਹਾਂਜੀ, ਮੰਡੇ ਵਾਲਾ ਰਸ਼ ਨਹੀਂ ਹੁੰਦਾ, ਥੋੜਾ ਸੀ ਉੱਥੇ ਪੋਸਟ। ਹੈਲੋ, ਹਾਂਜੀ ਸੁਣਦੇ ਜੀ। ਹਾਂਜੀ, ਉੱਥੇ ਪੋਸਟਰ ਲੱਗੇ ਸੀਗੇ
ਤੇ ਮੈਂ ਜਦੋਂ ਸਿਆਟਲ ਵਾਪਸ ਆਇਆ, ਸਿਆਟਲ ਵੀ ਪੋਸਟਰ ਲੱਗੇ ਸੀ ਟ੍ਰੇਨ ਸਟੇਸ਼ਨਾਂ ਤੇ ਹੋਰਾਂ ਤੇ ਲਿਖਿਆ ਸੀ what to do if ice comes to your door, ਤੇ ਉਹਦੇ ਥੱਲੇ 4-5 ਕਾਰਨ ਲਿਖੇ ਆ ਕਿੱਦਾਂ ਉਹਨੇ ਕਰਨਾ। ਥੱਲੇ ਉਹਨਾਂ ਨੇ ਸਾਰਾ ਕੁਝ ਕੀਤਾ ਵੀ ਤੁਸੀਂ ਕੀ ਕਰਨਾ ਹੈ। do not open the door, remain silent, do not sign anything, report the raid, fight back। ਸੋ ਉੱਥੇ ਲਿਖਿਆ ਵੀ ਤੁਸੀਂ ਆਪਣੇ ਆਪ ਨੂੰ ਦਰਸ਼ਕਾਂ ਨੂੰ ਆਪਾਂ ਕੱਲ ਤੁਸੀਂ ਦੱਸ ਸਕਦੇ ਆ ਜੀ। ਬਿਲਕੁਲ, ਅਸੀਂ ਨਾ ਭਾਜੀ ਇਹਦੇ ਉੱਤੇ ਕਾਫੀ ਸ਼ੋਅ ਕਰ ਚੁੱਕੇ ਆ ਪਹਿਲਾਂ ਵੀ, ਤੁਹਾਨੂੰ ਕੀ ਕਰਨਾ ਚਾਹੀਦਾ। ਹਾਂਜੀ, ਸੋ ਬਿਲਕੁਲ ਉਹ ਕਹਿੰਦੇ ਵੀ ਜਦ ਤੱਕ ਤੁਹਾਡੇ ਕੋਲ ਵਾਰੰਟ ਨਹੀਂ ਹੈਗੇ ਆਈਸ ਵਾਲੇ ਬੰਦਿਆਂ ਕੋਲ ਆਪਣੇ ਡੋਰ ਨਾ ਖੋਲੋ। ਤੇ ਬਾਕੀ ਇਹ ਆ ਬਈ ਇਹਦੇ ਵਿੱਚ ਇੱਕ ਚੀਜ਼ ਮੈਂ ਐਡ ਕਰਨਾ ਚਾਹੁੰਦਾ ਵੀ ਜੇ ਕਿਸੇ ਨੂੰ ਕੋਈ ਹੈਗਾ ਵੀ ਕੀ ਤੁਹਾਡੇ ਰਾਈਟਸ ਨੇ ਨਾ, ACLU ਨੇ ਬੜੇ ਸੋਹਣਾ ਇੱਕ ਉਹਨਾਂ ਨੇ ਪੈਂਫਲੇਟ ਜਿਹੜਾ ਬਣਾਇਆ ਆ, ਤੁਸੀਂ ਕਿਸੇ ਵੀ ਟਾਈਮ ਗੂਗਲ ਦੇ ਉੱਤੇ ਸਰਚ ਕਰਕੇ ਨਾ ਨੋ ਯੂਰ ਰਾਈਟਸ ਜਿਹੜਾ ਉਹ ਸਰਚ ਕਰਿਓ ਤੇ ਨਾਲ ACLU ਲਿਖ ਦਿਓ, ਨਾਲ ਆਈਸ ਵਗੈਰਾ ਜਿਹੜਾ ਲਿਖ ਦਿਓ ਜਾਂ ਇਮੀਗ੍ਰੇਸ਼ਨ ਵਾਲਾ ਲਿਖ ਦਿਓ ਤਾਂ ਉਹ ਉਹਦੇ ਵਿੱਚ ਆ ਜਾਂਦੇ ਆ। ਪਰ ਇਨ ਦੀ ਐਂਡ ਗੁਰਦੀਪ ਜੀ ਗੱਲ ਇਹ ਹੋ ਜਾਂਦੀ ਆ ਵੀ ਜ਼ੋਰ ਕਿਹਦਾ ਚੱਲਦਾ ਹੈ ਜੀ। ਬਾਅਦ ਦੇ ਵਿੱਚ ਇਹ ਹੋ ਜਾਂਦਾ, ਦੇਖੋ ਰਾਈਟਸ ਤੁਹਾਡੇ ਹੈਗੇ ਆ ਨੋ ਡਾਊਟ। ਆਪਾਂ ਦੇਖਦੇ ਆ ਵੀ ਹੁਣ ਇਹਨਾਂ ਨੇ ਰੀਸੈਂਟਲੀ ਇੱਕ ਬੰਦੇ ਨੂੰ ਧੱਕੇ ਦੇ ਨਾਲ ਜਿਹੜਾ ਆ ਉਹ ਡਿਪੋਰਟ ਕੀਤਾ ਤੇ ਸਕੂਲ ਦੇ ਬਾਹਰੋਂ ਜਿਹੜਾ ਚੱਕਿਆ ਸੀਗਾ। ਉਸ ਮਾਮਲੇ ਦੇ ਵਿੱਚ ਹੁਣ $1 ਮਿਲੀਅਨ ਦਾ ਜਿਹੜਾ ਲਾਸੂਟ ਉਹਨਾਂ ਜਿਨ੍ਹਾਂ ਨੇ ਚੱਕਿਆ ਸੀਗਾ ਫੈਡਰਲ ਆਈ ਥਿੰਕ ਪੁਲਿਸ ਵਾਲਿਆਂ ਨੇ ਜਿਹੜਾ ਉਹ ਕੀਤਾ ਸੀਗਾ। ਪੁਲਿਸ ਵਾਲਿਆਂ ਨੇ ਉਹਦੀ ਇਮੀਗ੍ਰੇਸ਼ਨ ਦਾ ਸਟੇਟਸ ਪੁੱਛਿਆ ਸੀਗਾ ਟ੍ਰੈਫਿਕ ਸਟਾਪ ਦੇ ਉੱਤੇ। ਉਸ ਮਾਮਲੇ ਦੇ ਵਿੱਚ ਉਸ ਤੋਂ ਬਾਅਦ 'ਚ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਉਸ ਦੇ ਕਰਕੇ ਫਿਰ ਉਹਦੇ ਉੱਤੇ ਹੁਣ $multi-million ਦਾ ਜਿਹੜਾ ਲਾਸੂਟ ਚੱਲ ਰਿਹਾ। ਸੋ ਲਾਜ਼ ਆਪਣੇ ਰਾਈਟਸ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਗੱਲ ਇਹ ਆ ਵੀ ਬੰਦਾ ਐਟ ਏ ਟਾਈਮ ਜਿਹੜਾ ਅੜਚਨ ਦੇ ਵਿੱਚ ਜਿਹੜਾ ਉਹ ਫਸ ਜਾਂਦਾ ਆ। ਇਸੇ ਲਈ ਅਸੀਂ ਤੁਹਾਨੂੰ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਪਲੀਜ਼ ਆਪਣੇ ਜਿਹੜੇ ਡਾਕੂਮੈਂਟਸ ਆ ਉਹ ਅਪ ਟੂ ਡੇਟ ਰੱਖੋ, ਹਮੇਸ਼ਾ ਟਿਚ ਜਿਹੜਾ ਉਹ ਰੱਖੋ ਵੀ ਇਦਾਂ ਦੀ ਜਿਹੜੀ ਨੌਬਤ ਆ ਉਹ ਨਾ ਬਣੇ। ਤੇ ਆਪਣੇ ਨਾਲ ਕੁਝ ਹੋਰ ਕਾਲਰ ਜਿਹੜੇ ਆਪਾਂ ਉਹਨਾਂ ਨਾਲ ਵਾਰੀ-ਵਾਰੀ ਸੇ ਗੱਲ ਕਰਦੇ ਆ। ਗੁਰਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਨੂੰ ਇਹ ਨਹੀਂ ਸਮਝ ਲੱਗੀ ਹਾਲ ਤੱਕ ਵੀ ਆਪਾਂ ELD ਦੇ ਮੁੱਦੇ ਤੇ ਉਹਨੇ ਕੀ ਥਾਂ 'ਚ ਘੁੰਮੀ ਜਾਂਦੇ ਵੀ ਨਾ ਹੋਵੇ ਮੇਲਾ, ਏਦਾਂ ਹੋਵੇ ਮੇਲਾ। ਇਹ ਕਿਉਂ ਨਹੀਂ ਸੋਚਦੇ ਵੀ ਮੈਂ ਜੋ 10 ਘੰਟੇ ਹੋ ਗਏ ਮੈਂ ਉਦੋਂ ਵੀ ਸੌਂ ਸਕਦਾ? ਇਹ ਕਿਉਂ ਨਹੀਂ ਸੋਚਦੇ? ਮੈਨੂੰ ਇਹ ਨਹੀਂ ਸਮਝ ਲੱਗੀ ਹਾਲ ਤੱਕ ਜੀ। ਉਹ ਪਹਿਲਾਂ ਪੋਜ਼ਿਟਿਵ ਸੋਚੋ ਵੀ ਤੁਸੀਂ ਆਪਣੀ ਜ਼ਿੰਦਗੀ ਵਾਸਤੇ ਕੀ ਵਧੀਆ ਕਰ ਸਕਦੇ, ਨਾ ਕਿ ਗਾਂਹ ਵਾਸਤੇ ਸੋਚੋ ਵੀ ਮੈਂ 11 ਤੋਂ 12 ਘੰਟੇ ਵੀ ਚਲਾ ਲਾਂ। ਇਹ ਭਾਜੀ ਬਿਲਕੁਲ ਲੀਗਲ ਨਹੀਂ ਹੈਗਾ। ਅੱਜ ਤੋਂ 5 ਸਾਲ ਮੈਂ ਲੈਂਟਰਾਂ 'ਚ ਕੰਮ ਕਰ ਲਿਆ। ਸਾਰੇ ਉੱਥੇ DOT ਤੁਹਾਨੂੰ ਪਤਾ ਵਾ ਜਿੰਨੇ ਬੰਦੇ ਹੁੰਦੇ ਆ ਉਹ ਆਪਾਂ ਨੂੰ ਓਰੀਟੇਸ਼ਨਾਂ ਦਿੰਦੇ ਆ। ਪਰ ਇਹ ਪਤਾ ਨਹੀਂ ਕਿਤੇ ਲੀਗਲ ਨਹੀਂ ਹੈਗਾ ਵੀ ਤੁਸੀਂ ਵੱਧ ਚਲਾ ਲਓ। ਤੁਸੀਂ ਆਪਣਾ ਕੰਪਲਾਇੰਸ ਪਾ ਕੇ ਇਕੱਲਾ ਟਰੱਕ ਤੁਸੀਂ ਲੈ ਕੇ ਜਾ ਸਕਦੇ ਆ 11 ਘੰਟੇ ਤੋਂ ਬਾਅਦ 1 ਘੰਟਾ ਇੱਧਰ ਉੱਧਰ ਜੇ ਤੁਸੀਂ ਰੋਟੀ ਪਾਣੀ ਲੈਣ ਜਾਣਾ। ਤੇ ਜੇ ਤੁਸੀਂ ਪਾਰਕ ਉਹ ਤੁਸੀਂ ਆਲਰੇਡੀ ਐਕਸਪਲੇਨ ਕਰ ਚੁੱਕੇ ਆ, ਜੇ ਪਾਰਕ ਹੈ ਨਹੀਂ ਤਾਂ ਉਹ ਬੰਦੇ ਕੋ ਸਾਈਨ ਕਰਾਓ ਜਿੱਥੋਂ ਤੁਹਾਨੂੰ ਲੋਡ ਲਾਇਆ ਜਾਂ ਲਾਉਣਾ ਜਾਂ ਕਿੱਦਾਂ ਜਾਂ ਖਾਲੀ ਕਰਕੇ ਤੁਰੇ ਆ। ਤੇ ਇੱਥੇ ਸਾਡੇ ਕੋਲ ਪਾਰਕ ਹੈ ਨਹੀਂ, ਇਹਨੂੰ ਮੂਵ ਕਰਨਾ ਪੈਣਾ ਟਰੱਕ, ਫਿਰ ਲੀਗਲ ਆ, ਨਹੀਂ ਤੇ ਨਹੀਂ ਲੀਗਲ ਹੈਗਾ ਜੀ। ਥੈਂਕ ਯੂ ਗੁਰਨਾਮ ਜੀ। ਦੂਜੀ ਗੱਲ ਭਾਜੀ, ਮੈਨੂੰ ਜਿਹੜਾ ਅਸਲੀ ਮੁੱਦਾ ਸ਼ੁਰੂ ਹੋ ਰਿਹਾ ਨਾ ਉਹਦੇ ਬਾਰੇ ਕਿਸੇ ਦਾ ਕੋਈ ਖਿਆਲ ਨਹੀਂ ਹੈਗਾ ਜੀ। ਮੁੱਦਾ ਇਹ ਆ ਵੀ ਟਰੱਕ ਸਟਾਪਾਂ ਦੇ ਸਾਰੇ ਟਰੱਕ ਪਾਰਕਿੰਗ ਪੇਡ ਕਰੀ ਜਾਂਦੇ, ਟਰੱਕ ਪਾਰਕਿੰਗ ਨਹੀਂ ਮਿਲ ਰਹੀ। ਸਭ ਤੋਂ ਵੱਡੀ ਪ੍ਰੋਬਲਮ ਆ ਹੋ ਰਹੀ ਹੈ। ਜੇ ਕੁਛ ਨਾ ਕੁਛ ਇਦਾਂ ਦਾ ਮੁੱਦਾ ਲਿਆਉਣਾ ਚਾਹੀਦਾ ਵੀ ਕੋਈ ਵੀ ਟਰੱਕ ਆ ਉਹ 15 ਜਾਂ 20 ਪਾਰਕਾਂ ਪੇਡ ਕਰੇ, ਬਾਕੀ ਸਾਰੀਆਂ ਫ੍ਰੀ ਕਰੇ। ਕੁਛ ਨਾ ਕੁਛ ਇਦਾਂ ਦਾ ਮੁੱਦਾ ਕੁਛ ਹੋਣਾ ਚਾਹੀਦਾ। ਇਹਦੇ ਬਾਰੇ ਕੋਈ ਵਿਊ ਦੇਣ ਲੋਕ ਜਿਹੜੇ ਅਸਲੀ ਪ੍ਰੋਬਲਮ ਆ ਰਹੀ ਆ। ਬਾਕੀ ਦੇ ਇੰਨੀ ਪ੍ਰੋਬਲਮ ਬਾਕੀ ਦੇ ਚੱਲੀ ਜਾਣ ਦੇ, ਬਾਕੀ ਚੱਲੀ ਜਾਣ ਦੇ ਸਾਰਾ ਕੁਝ। ਥੈਂਕ ਯੂ ਵੀਰ ਜੀ, ਧੰਨਵਾਦ ਜੀ। ਧੰਨਵਾਦ ਜੀ। ਇਹ ਆਪਾਂ ਉਦੋਂ ਤੋਂ ਹੀ ਆਪਾਂ ਗੱਲ ਕਰ ਰਹੇ ਹਾਂ ਜਿੱਦਾਂ ਤੋਂ ELD ਦੀ ਗੱਲ ਸ਼ੁਰੂ ਹੋਈ ਸੀ। ਅੱਜ ਤੋਂ ਜਿਹੜਾ ਜਦੋਂ ਐਂਡ ਦੇ ਵਿੱਚ 2017 ਦੇ ਵਿੱਚ ਲੱਗਣੀ ਸੀ, ਹਰ ਇੱਕ ਨੇ ਜਿਹੜਾ ਸਭ ਤੋਂ ਪਹਿਲਾਂ ਇਹੀ ਰੌਲਾ ਪਾਇਆ ਸੀ ਵੀ ਭਾਈ ਪਾਰਕਿੰਗਾਂ ਕਿੱਦਾਂ ਲੱਭਣਗੀਆਂ। ਤੇ ਇਹ ਤਾਂ ਇਹ ਉਸ ਤੋਂ ਬਾਅਦ ਦੇ ਵਿੱਚ ਹੋਰ ਕਲੀਅਰ ਹੋ ਗਿਆ। ਵਾਰਨ ਬਫੇ ਨੇ 51% ਜਿਹੜੀਆਂ ਆ ਉਹ ਸ਼ੇਅਰ ਖਰੀਦ ਲਏ ਸੀਗੇ ਇਹ ਪਾਰਕਿੰਗ ਸਟਾਪਸ ਦੇ। ਤੁਸੀਂ ਸਮਝ ਲਓ ਵੀ ਜਦੋਂ $multi-billionaire ਬੰਦਾ ਜਿਹੜਾ ਇੱਕ ਪਾਸੇ ਇਨਵੈਸਟਮੈਂਟ ਕਰਨ ਜਾ ਰਿਹਾ ਆ, ਮਨੀ ਕਿੱਧਰ ਫਲੋ ਹੋ ਰਹੀ ਆ, ਉਹਨੇ ਤੁਹਾਡੇ ਲਈ ਉੱਥੇ ਫ੍ਰੀ ਦਾ ਲਾਉਣੇ ਨਹੀਂ ਤੁਹਾਡੇ ਲਈ, ਅਗਲੇ ਨੇ ਪੈਸੇ ਬਣਾਉਣੇ ਆ। ਸਿੱਧੀ ਜੀ ਗੱਲ ਆ, ਡਾਲਰ ਬਣਾਉਣੇ ਆ। ਕੈਪੀਟਲਿਸਟ ਇੱਕ ਕੰਟਰੀ ਆ ਇਹ, ਤੁਸੀਂ ਇਹਦੇ ਵਿੱਚ ਉਹਨਾਂ ਨੂੰ ਰੋਕ ਵੀ ਨਹੀਂ ਸਕਦੇ ਤੁਸੀਂ
ਵੀ ਉਹ ਵੀ ਕਿਉਂ ਤੁਸੀਂ ਇਦਾਂ ਕਰ ਰਹੇ ਆ। ਹੁਣ ਤੇ ਇਹ ਆ ਵੀ ਅੱਜ ਕੱਲ ਬਿਜ਼ਨਸ ਤੇ ਇਹੀ ਬਣ ਸਕਦਾ ਵੀ ਬੰਦਾ ਉਸ ਹਿਸਾਬ ਨਾਲ ਉਸ ਇਲਾਕੇ ਦੇ ਵਿੱਚ ਦੇਖੇ ਵੀ ਜਿੱਥੇ ਕਿ ਜਾ ਕੇ ਲੌਗ ਬੁੱਕਾਂ ਮੁੱਕਦੀਆਂ ਵੀ ਜਾ ਕੇ ਜ਼ਮੀਨ ਖਰੀਦ ਕੇ ਉੱਥੇ ਟਰੱਕ ਪਾਰਕਿੰਗਾਂ ਜਿਹੜੀਆਂ ਬਣਾ ਲਵੇ। ਇਹ ਵੀ ਗੁੱਡ ਬਿਜ਼ਨਸ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਾ ਰਿਹਾ ਆ। ਬਿਲਕੁਲ ਰਾਜ ਇਸ ਵੇਲੇ ਜਿਹੜਾ ਲਵ ਟਰੱਕ ਸਟਾਪ ਹੈਗੇ ਆ ਜੀ, ਇਹ ਇਸ ਵੇਲੇ ਹਰ ਸਾਲ 30 ਤੋਂ 35 ਟਰੱਕ ਸਟਾਪ ਐਡ ਕਰ ਰਹੇ ਆ। ਇਹ ਬਹੁਤ ਵੱਡੀ ਸਪੀਡ ਦੇ ਨਾਲ ਟਰੱਕ ਸਟਾਪ ਜਿਹੜੇ ਐਡ ਹੋ ਰਹੇ ਆ ਇਸ ਵੇਲੇ। ਜਿਹੜੇ ਪਾਇਲਟ ਫਲਾਈਂਗ ਜੇ ਹੈਗੇ, ਜਿਹੜੇ ਫਲਾਈਂਗ ਜੇ ਆ ਉਹ ਨਾਰਮਲੀ ਗਿਣੇ ਜਾਂਦੇ ਆ ਕਿ ਉਹਨਾਂ ਦੇ ਕੋਲ ਕਾਫੀ ਪਾਰਕਿੰਗ ਹੁੰਦੀ ਆ। ਜਿਹੜੇ ਪਹਿਲੇ ਪਾਇਲਟ ਸੀਗੇ ਜਾਂ ਜਿਹੜੇ ਪੁਰਾਣੇ ਲਵਜ਼ ਹੈਗੇ ਆ ਉਹਨਾਂ ਦੇ ਪਾਰਕਿੰਗ ਥੋੜੀ ਸ਼ਾਰਟੇਜ ਹੁੰਦੀ ਆ। ਪਰ ਜਿਵੇਂ ਕਿ ਹੁਣ ਅਸੀਂ ਇੱਥੇ ਦੇਖੀਏ ਸਾਡੇ ਆਪਣੇ 99 ਸਟ੍ਰੈਚ ਤੇ ਅਸੀਂ ਬੜਾ ਹੁੰਦੀ ਸੀ ਇਸ਼ੂ ਹੁੰਦਾ ਸੀਗਾ ਹਰ ਵਾਰੀ ਕਿ ਸਾਡੇ ਕੋਲ ਪਾਰਕਿੰਗ ਦੀ ਕਮੀ ਬੜੀ ਆ। ਇੱਕ ਫਾਸਟ ਟ੍ਰੇਨ ਨੇ ਸਾਡਾ ਫ੍ਰਿਜ਼ਨ ਵਾਲਾ ਟਰੱਕ ਸਟਾਪ ਜਿਹੜਾ ਸੀਗਾ ਹਰਿੰਡਨ ਤੇ ਉਹ ਵੀ ਬੰਦ ਕਰਵਾ ਦਿੱਤਾ। ਤੇ ਹੁਣ ਇਸ ਵੇਲੇ ਜਿਹੜਾ ਹਰਿੰਡਨ ਵਾਲਾ ਟਰੱਕ ਸਟਾਪ ਆ ਉਹ ਇੱਧਰ ਮਡੇਰੇ ਦੇ ਲਾਗੇ ਖੁੱਲ ਰਿਹਾ। ਤੇ ਜਿੱਥੇ ਮਡੇਰੇ ਦੇ ਲਾਗੇ ਆਪਣਾ ਪਾਇਲਟ ਫਲਾਈਂਗ ਜੇ ਆ ਉਹਦੇ ਨਾਲ ਹੀ ਇੱਕ ਐਕਸਿਟ ਪਹਿਲਾਂ ਜਿਹੜਾ ਇਸ ਵੇਲੇ ਉਹ ਲਵ ਨਵਾਂ ਬਣ ਰਿਹਾ। ਜਿਹੜਾ ਟਲੈਰੀ ਲਵ ਹੈਗਾ ਉਹਦੇ ਬਰਾਬਰ ਤੇ ਫਲਾਈਂਗ ਜੇ ਖੁੱਲ ਰਿਹਾ, ਨਵਾਂ ਖੁੱਲ ਗਿਆ ਹੋਣਾ ਸ਼ਾਇਦ ਆਉਣ ਤੱਕ। ਸੋ ਕਾਫੀ ਜਿਹੜੇ ਟਰੱਕ ਸਟਾਪ ਆ ਐਡ ਹੋ ਰਹੇ ਆ। ਉਹਨਾਂ ਹਰ ਇੱਕ ਜਿਹੜੀ ਕਮਿਊਨਿਟੀ ਹੈਗੀ ਆ, ਜਿੱਦਾਂ ਕਿ ਰਾਜ ਨੇ ਕਿਹਾ ਕਿ ਇਹ ਵਾਰਨ ਬੱਫੇ ਨੇ ਵੀ ਇਹਦੇ ਤੇ ਧਿਆਨ ਕਰ ਲਿਆ। ਤੋ ਏਦਾਂ ਕਾਫੀ ਜਿਹੜਾ ਇਸ ਵੇਲੇ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ। ਪਾਰਕਿੰਗਾਂ ਵੱਧ ਰਹੀਆਂ ਪਰ ਜਿਹੜੀ ਲੋੜ ਹੈਗੀ ਆ ਪਾਰਕਿੰਗ ਦੀ ਉਹ ਤਾਂ ਡੈਫੀਨਿਟਲੀ ਹੈਗੀ ਆ। ਔਰ ਲੋੜ ਵੱਧਦੀ ਜਾ ਰਹੀ ਜਿਹੜਾ ਇਸ਼ੂ ਪਹਿਲਾਂ ਆਉਂਦਾ ਸੀ ਨਾ, ਜਿਹੜਾ ਇਸ ਵੇਲੇ ਆਉਂਦਾ ਹੈ ਕਿ ਆਪਾਂ ਮੰਡੇ ਨੂੰ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਨ ਲੱਗਾ ਇਸ ਵੇਲੇ ਜੀ, ਸਾਡੇ ਮੈਜੋਰਟੀ ਟਰੱਕ ਜਿਹੜੇ ਆ ਉਹ ਮੰਡੇ ਨੂੰ ਇੱਥੋਂ ਸਾਰੇ ਜਾਣੇ ਵੀਕਐਂਡ ਤੇ ਕਰਕੇ ਤੇ ਮੰਡੇ ਨੂੰ ਜ਼ਿਆਦਾ ਤੁਰਦੇ ਆ ਇੱਧਰੋਂ। ਤੇ ਉਹ ਫਿਰ ਜਦੋਂ ਇੱਕਦਮ ਹਾਰਡ ਟਰੱਕਾਂ ਨਾਲ ਇੱਧਰੋਂ ਤੁਰਦਾ ਆ, ਜੇ ਤੁਸੀਂ ਦੇਖੋ ਮੰਡੇ ਨੂੰ ਤੁਹਾਨੂੰ ਆਪਣੇ 40 ਤੇ 10 ਤੇ ਖਾਸ ਕਰਕੇ ਆਪਣੇ ਇੱਥੋਂ ਕੈਲੀਫੋਰਨੀਆ ਨੂੰ 58 40 ਤੇ ਤੁਹਾਨੂੰ ਮੰਡੇ ਨੂੰ ਟਰੱਕ ਈਸਟ ਵੱਲ ਨੂੰ ਹੀ ਸਾਰੇ ਤੁਰੇ ਜਾਂਦੇ ਦਿਖਣਗੇ ਤੇ ਵਾਪਸੀ ਟਰੱਕ ਬਹੁਤ ਘੱਟ ਦਿਖਦੇ ਆ ਮੰਡੇ ਟਿਊਜ਼ਡੇ ਨੂੰ ਇੱਧਰ ਨੂੰ। ਸੋ ਉਹ ਇੱਕ ਜਿਹੜਾ ਇੱਕ ਬਣਿਆ ਨਾ, ਇੱਕ ਤਰੀਕਾ ਬਣਿਆ ਕਿ ਸਾਰੇ ਹੀ ਟਰੱਕ ਜਿਹੜੇ ਇੱਧਰ ਨੂੰ ਤੁਰਨੇ ਆ, ਹਰ ਮੰਡੇ ਨੂੰ ਤੁਰਨਾ। ਉਧਰੋਂ ਸੈਟਰਡੇ ਸੰਡੇ ਫਰਾਈਡੇ ਸੈਟਰਡੇ ਨੂੰ ਉਧਰੋਂ ਟਰੱਕ ਇੱਧਰ ਨੂੰ ਬਹੁਤ ਜ਼ਿਆਦਾ ਹੁੰਦੇ ਆ। ਸੋ ਮੇਰੇ ਖਿਆਲ ਦੇ ਵਿੱਚ ELD ਲੱਗਣ ਦੇ ਨਾਲ ਇਹ ਥੋੜਾ ਜਿਹਾ ਸਪਰੈਡ ਵੀ ਹੋ ਜਾਣਾ ਹੈ, ਇਹ ਥੋੜਾ ਜਿਹਾ ਖਿੱਲਰ ਵੀ ਜਾਣਾ, ਕਿਉਂਕਿ ਹਰ ਇੱਕ ਬੰਦੇ ਨੇ ਟਾਈਮ ਨਾਲ ਤੁਰਨਾ। ਹੁਣ ਤਾਂ ਹਰ ਇੱਕ ਬੰਦਾ ਕਹਿੰਦਾ ਨਾ ਵੀ ਮੈਂ ਸੈਟਰਡੇ ਸੰਡੇ ਵਾਪਸ ਆ ਜਾਵਾਂ, ਮੰਡੇ ਨੂੰ ਮੈਂ ਵਾਪਸ ਤੁਰਾਂ। ਸੋ ਉਹਦੇ ਕਰਕੇ ਵੀ ਕਾਫੀ ਪਾਰਕਿੰਗ ਦਾ ਜਿਹੜਾ ਆ ਉਹ ਮਸਲਾ ਖੜਾ ਹੋ ਜਾਂਦਾ ਆ। ਪਰ ਜਿੱਦਾਂ ਲਾਸ ਕਾਲਰ ਨੇ ਕਿਹਾ ਕਿ ਪੋਜ਼ਿਟਿਵਨੈਸ ਨਾਲ ਆਪਾਂ ਚੱਲੀਏ, ਆਪਾਂ ਇਸ ਤੋਂ ਪੋਜ਼ਿਟਿਵ ਚੀਜ਼ਾਂ ਲਈਏ, ਆਪਾਂ ਇਸ ਤੋਂ ਨੈਗੇਟਿਵ ਚੀਜ਼ਾਂ ਨਾ ਲਈਏ। ਔਰ ਡੈਫੀਨੇਟਲੀ ਜਦੋਂ ਵੀ ELD ਦੀ ਗੱਲ ਹੁੰਦੀ ਆ ਤਾਂ ਉਦੋਂ ਟਾਈਟ ਆਵਰਸ ਦੀ ਗੱਲ ਹੁੰਦੀ ਆ। ਪਰ ELD ਦੇ ਨਾਲ ਤੁਹਾਡੀ ਜਿਹੜੀ ਟਰੱਕਿੰਗ ਜਾਂ ਟਰੱਕਰ ਹੈਗਾ ਉਹਦੀ ਜਿਹੜੀ ਸਿਹਤ ਹੈਗੀ ਆ ਜਾਂ ਉਹਦੀ ਜਿਹੜੀ ਹੈਲਥ ਹੈਗੀ ਆ ਉਹਦੇ ਤੇ ਬਹੁਤ ਪੋਜ਼ਿਟਿਵ ਅਸਰ ਪੈਣ ਦੀ ਆਸ ਆ। ਤੋ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਗੱਲ ਹੈ ਕਿ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਲਿਆ ਜਾਵੇ ਤੇ ਇਹਦੇ ਨਾਲ ਕੀ ਵਧੀਆ ਚੀਜ਼ਾਂ ਕੀਤੀਆਂ ਜਾ ਸਕਦੀਆਂ ਉਹਦੇ ਬਾਰੇ ਸੋਚਣਾ ਜ਼ਰੂਰੀ ਹੈ। ਜੀ ਇੱਕ ਆਪਾਂ ਬ੍ਰੇਕ ਲੈਂਦੇ ਆ ਤੇ ਕੁਝ ਜਿਹੜੇ ਕਾਲਰ ਆਪਣੇ ਨਾਲ ਹੋਰ ਜੁੜੇ ਆ ਇਦਾਂ ਹੀ ਜੁੜੇ ਰਹੋ ਜੀ। ਤੁਹਾਡਾ ਸਵਾਲ ਵੀ ਜਿਹੜਾ ਆਪਾਂ ਜ਼ਰੂਰ ਪੁੱਛਦੇ ਆ ਤੇ ਇੱਕ ਬ੍ਰੇਕ ਲੈ ਕੇ ਆਪਾਂ ਹਾਜ਼ਰ ਹੁੰਦੇ ਆ। ਮੁੜ ਕੇ ਵਾਪਸ ਪ੍ਰੋਗਰਾਮ ਅਪਡੇਟ ਅਮਰੀਕਾ ਇਦਾਂ ਹੀ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10 ਬਾਏ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476
ਤੁਹਾਡੇ ਆਪਣੇ ਸ਼ਹਿਰ ਖੁੱਲ ਚੁੱਕੀ ਹੈ ਫਿਜੀ ਸੁਪਰਮਾਰਕਟ ਅੰਡਰ ਨਿਊ ਓਨਰਸ਼ਿਪ, ਜਿਹਦਾ ਪਹਿਲਾ ਨਾਮ ਸਿੰਘ ਓਸ਼ੋਨੀਆ ਸੀ, ਜਿੱਥੋਂ ਲੈ ਸਕਦੇ ਹੋ ਫਿਜੀ, ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਹਰ ਇੱਕ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ ਅਤੇ ਭਾਂਡੇ ਅਤੇ ਹਰ ਇੱਕ ਤਰ੍ਹਾਂ ਦੇ ਸਨੈਕਸ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਖਰੀਦ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 10 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9166884116 916-688-4116। ਫਿਜੀ ਸੁਪਰਮਾਰਕਟ 6640 ਵੈਲੀ ਹਾਈ ਡਰਾਈਵ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵੈਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵੈਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵੈਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। My IRP Services 7501 ਵਿਕਟਰੀ ਐਵੇਨਿਊ, ਸੈਕਰਾਮੈਂਟੋ। ਹੁਣ DMV ਦੇ ਵਿੱਚ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਇਲਾਕੇ ਦੇ ਵਿੱਚ ਸਭ ਤੋਂ ਘੱਟ ਦਾਮਾਂ ਦੇ ਉੱਤੇ ਕਾਰ, ਮੋਟਰਸਾਈਕਲ ਰਜਿਸਟ੍ਰੇਸ਼ਨ, ਸੇਮ ਡੇ IRP ਰਜਿਸਟ੍ਰੇਸ਼ਨ ਵਿਦ ਵੈਰੀਫਿਕੇਸ਼ਨ, IFTA 2290 ਟੈਕਸਿਸ, ਹਰ ਤਰ੍ਹਾਂ ਦੇ ਕਾਰ, ਟਰੱਕ ਦੇ ਪਰਮਿਟਸ, ਕਾਰਪੋਰੇਸ਼ਨ, DOT, MC ਅਥਾਰਟੀ ਸੈਟਅਪ ਤੇ ਨੋਟਰੀ ਸਰਵਿਸ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਜੇ ਮਸੂਤਾ 916 520 0904 916 520 0904। My IRP Services, ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500 408 272 2500। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ, ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਤੇ ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਨੂੰ, ਸਤਿ ਸ਼੍ਰੀ ਅਕਾਲ ਜੀ। ਤੇ ਅਗਲੀਆਂ ਜਿਹੜੀਆਂ ਆਪਾਂ ਕੁਝ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਗੱਲ ਕਰਦੇ ਜਾਈਏ ਤਾਂ ਰਮਨ ਜੀ ਕਹਿੰਦੇ UPS ਵਾਲੇ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਰੂਲ ਤੋਂ ਐਗਜ਼ੈਂਪਸ਼ਨ ਮੰਗ ਰਹੇ ਨੇ। ਇਹ ਪਤਾ ਨਹੀਂ ਕੀ ਚੱਕਰ ਆ, ਜਿੰਨੀਆਂ ਵੱਡੀਆਂ ਕੰਪਨੀਆਂ ਇਹਨਾਂ ਨੂੰ ਐਗਜ਼ੈਂਪਸ਼ਨਾਂ ਬਹੁਤ ਚਾਹੀਦੀਆਂ, ਉੱਦਾਂ ਕਹਿੰਦੇ ਵੀ ਇਹਨਾਂ ਰੂਲਾਂ ਦੇ ਨਾਲ ਜਿਹੜਾ ਸੇਫਟੀ ਵੱਧਦੀ ਆ। ਜੀ ਬਿਲਕੁਲ, ਇਹ ਜਿਹੜਾ ਇਸ ਵੇਲੇ ਇਹਨਾਂ ਨੇ ਐਗਜ਼ੈਂਪਟ ਮੰਗੀ ਹੈਗੀ ਹੈ ਜਿਹੜੀ ਨਿਊ ਡਰਾਈਵਰ ਜਿਹੜੀ ਹੈਗੀ ਆ ਐਂਟਰੀ ਲੈਵਲ ਡਰਾਈਵਰ ਰੂਲ ਜਿਹੜਾ ਹੈਗਾ, ਇਹ ਵੀ ਇੱਕ ਜਿਹੜੀ ਹੁਣ ਆਪਾਂ ਅਗਲੇ ਵੀਕ ਸ਼ਾਇਦ ਇਸ ਬਾਰੇ ਚ ਆਪਾਂ ਗੱਲ ਮੈਂ ਡਿਟੇਲ ਦੇ ਵਿੱਚ ਕਰੂੰਗਾ ਕਿ ਜਿਹੜਾ ਨਵਾਂ ਰੂਲ ਲਾਗੂ ਕਰਨ ਜਾ ਰਹੇ ਆ ਹੁਣੇ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਫਾਈਨਲ ਰੂਲ ਜਿਹੜਾ ਪਬਲਿਸ਼ ਹੋਇਆ ਆ, ਜਿਹੜਾ ਦਸੰਬਰ 8 2016 ਨੂੰ ਪਬਲਿਸ਼ ਹੋਇਆ ਸੀਗਾ।
ਤੇ ਇਹਦੀ ਜਿਹੜੀ ਕੰਪਲਾਈਂਸ ਡੇਟ ਆ ਉਹ ਫਰਵਰੀ 7 2020 ਨੂੰ ਹੈਗੀ ਆ ਜੀ। ਸੋ ਇਹਦੇ ਬਾਰੇ ਚ ਆਪਾਂ ਅਗਲੀ ਵਾਰੀ ਥੋੜੀ ਜਿਹੀ ਖੁੱਲ ਕੇ ਗੱਲ ਕਰਾਂਗੇ, ਪਰ ਇਹ ਜਿਹੜਾ ਰੂਲ ਇਸ ਵੇਲੇ ਉਹਨਾਂ ਨੇ ਪਬਲਿਸ਼ ਕੀਤਾ ਆ ਔਰ ਜਿਹੜਾ ਲਾਗੂ ਹੋਣਾ ਹੈ ਅਗਲੇ ਸਾਲ ਫਰਵਰੀ ਦੇ ਵਿੱਚ, ਉਹਦੇ ਤੋਂ ਐਗਜ਼ੈਂਪਟ ਮੰਗੀ ਹੈਗੀ ਆ। ਉਹਦੀ ਜਿਹੜੀ ਰੂਲਸ ਹੈਗੇ ਉਹਦੇ ਵਿੱਚ ਜਿਹੜੀਆਂ ਡਿਟੇਲਸ ਹੈਗੀਆਂ ਉਹਨਾਂ ਤੋਂ ਐਗਜ਼ੈਂਪਟ ਮੰਗੀ ਆ। ਸੋ ਜਿਵੇਂ ਕਿ ਆਪਾਂ ਅੱਗੇ ਵੀ ਗੱਲ ਕਰਦੇ ਆ, ਤੁਸੀਂ ਵੀ ਗੱਲ ਕੀਤੀ ਹੈ ਕਿ ਵੱਡੀਆਂ ਕੰਪਨੀ ਜਿਹੜੀਆਂ ਹੈਗੀਆਂ ਉਹ ਆਲਵੇਜ਼ ਟਾਈਮ ਤੇ ਐਕਟ ਕਰਕੇ, ਟਾਈਮ ਤੇ ਸਾਰੀ ਗੱਲਬਾਤ ਕਰਕੇ ਐਗਜ਼ੈਂਪਟ ਕਰ ਦਿੰਦੀਆਂ, ਕਿਉਂਕਿ ਜਿਹੜਾ ਇਸ ਵੇਲੇ ਨਵੇਂ ਐਂਟਰੀ ਲੈਵਲ ਡਰਾਈਵਰ ਦਾ ਜਿਹੜਾ ਰੂਲ ਬਣ ਰਿਹਾ ਉਹਦੇ ਚ ਕਾਫੀ ਥੋੜੀ ਜਿਹੀ ਸਟ੍ਰਿਕਟਨੈਸ ਲੈ ਕੇ ਆ ਰਹੇ ਆ ਜਿਹੜੀਆਂ ਨਵੇਂ ਟਰੱਕ ਡਰਾਈਵਰ ਆ ਰਹੇ ਉਹਨਾਂ ਦੇ ਲਈ। ਤੇ ਉਹਦੇ ਵਿੱਚ ਜਿਹੜੀ ਐਗਜ਼ੈਂਪਸ਼ਨ ਆ ਉਹ ਡੈਫੀਨੇਟਲੀ ਵੱਡੀਆਂ ਕੰਪਨੀਆਂ ਹੁੰਦੀਆਂ ਕਿ ਉਹਨਾਂ ਨੂੰ ਥੋੜੀ ਲੀਨੀਅੰਸੀ ਹੋ ਜਾਂਦੀ ਆ ਆਪਣੇ ਟ੍ਰੇਨ ਕਰਨ ਨੂੰ, ਡਰਾਈਵਰ ਜਿਹੜੀ ਉਹਨਾਂ ਨੇ ਆਪਣੇ ਸਕੂਲ ਬਣਾਏ ਅੰਦਰ, ਸੋ ਉਹਨਾਂ ਤੋਂ ਐਗਜ਼ੈਂਪਟ ਮੰਗੀ ਜਾ ਰਹੀ ਆ। ਸੋ ਇਹਦੇ ਬਾਰੇ ਚ ਡੀਟੇਲ ਦੇ ਵਿੱਚ ਆਪਾਂ ਜਿਹੜੀ ਗੱਲ ਆ ਉਹ ਨੈਕਸਟ ਜਿਹੜਾ ਆਪਣਾ ਸ਼ੋਅ ਹੋਊਗਾ ਅਗਲੇ ਵੀਕ ਦਾ, ਉਹਦੇ ਵਿੱਚ ਆਪਾਂ ਜ਼ਰੂਰ ਕਰਾਂਗੇ ਜੀ। ਜੀ ਸੋ ਇਹ ਕੁਝ ਜਿਹੜਾ ਐਂਟਰੀ ਲੈਵਲ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ। ਸੋ ਜਿੱਦਾਂ ਆਪਾਂ ਪਹਿਲਾਂ ਵੀ ਕਰਦੇ ਸੀ ELD ਦੇ ਵੇਲੇ ਵੀ ਜਦੋਂ ਆਈ ਸੀਗੀ ਤਾਂ ਆਪਾਂ ਦੇਖਿਆ ਸੀ ਕਿ ਇਸ ਤਰੀਕੇ ਦੇ ਨਾਲ ਜਿਹੜੀਆਂ ਹੋਰ ਕੰਪਨੀਆਂ ਸੀ, ਜਿਹੜੇ ਕੋਈ ਜਾਨਵਰਾਂ ਵਾਲੇ ਸੀ ਜਾਂ ਹੋਰ ਸੀਗੇ ਜਾਂ ਲੋਕਲ ਵਾਲੇ ਸੀਗੇ, ਉਹ ਕਹਿੰਦੇ ਸੀਗੇ ਵੀ ਸਾਨੂੰ ਇਸ ਦੇ ਵਿੱਚੋਂ ਐਗਜ਼ੈਂਪਸ਼ਨ ਜਿਹੜੀ ਉਹ ਮਿਲਣੀ ਚਾਹੀਦੀ ਹੈ। ਇੱਕ ਸਾਡੇ ਸਨੀ ਗਰੇਵਾਲ ਹੋਣਾ ਨੇ ਕਮੈਂਟ ਕੀਤਾ ਹੈ ਆਪਣੇ ਜਿਹੜਾ ਲਾਈਵ ਚੱਲ ਰਿਹਾ ਫੇਸਬੁੱਕ ਤੇ, ਕਹਿੰਦੇ ਵੀ ਕੱਲ I-5 ਦੇ ਉੱਤੇ ਕਈਆਂ ਨੂੰ ਆਊਟ ਆਫ ਸਰਵਿਸ 25 ਟਰੱਕਾਂ ਨੂੰ ਕਹਿੰਦੇ ਤਕਰੀਬਨ ਆਊਟ ਆਫ ਸਰਵਿਸ ਜਿਹੜਾ ਆ ਉਹ ਕੀਤਾ ਗਿਆ। ਕਾਰਨ ਉਸ ਦੇ ਪਿੱਛੇ ਉਹ ਕਹਿੰਦੇ ਵੀ DOT ਵਾਲਿਆਂ ਨੇ ਇਹ ਕਿਹਾ ਵੀ ਜਿਹੜੇ AOBRD ਲੱਗੇ ਆ ਤੇ ਜਿਹਨੂੰ ਤੁਸੀਂ ਉਹ ਐਡਿਟ ਕਰ ਸਕਦੇ ਆ ਉਹ ਉਹਨਾਂ ਨੂੰ ਮਨਜ਼ੂਰ ਨਹੀਂ, ਤੇ ਕਹਿੰਦੇ ਵੀ ਜਾਂ ਤਾਂ ਇਹਨੂੰ ਲੌਕ ਕਰੋ ਤੇ ਜਾਂ ELD ਲਵਾਓ। ਇਹ ਵੈਸੇ ਵੀ ਹੁਣ ਇਸ ਸਾਲ ਦੇ ਅਖੀਰ ਦੇ ਵਿੱਚ ELD ਜਿਨ੍ਹਾਂ ਦੇ ਕੋਲ ਵੀ AOBRD ਹੈਗੀ ਆ ਉਹ ELD ਜਿਹੜੀ ਉਹਨਾਂ ਨੂੰ ਤੁਹਾਨੂੰ ਲਾਉਣੀ ਹੀ ਜਿਹੜੀ ਉਹ ਪੈਣੀ ਆ, ਉਹ ਲਾਜ਼ਮੀ ਜਿਹੜੀ ਉਹਨਾਂ ਨੇ ਕਰ ਦੇਣੀ ਆ। ਤੇ AOBRD ਦੇ ਐਡਿਟ ਨੂੰ ਲੈ ਕੇ ਤਾਂ ਬਹੁਤ ਸਾਰੇ ਲੋਕ ਪਹਿਲਾਂ ਰੌਲਾ ਪਾਉਂਦੇ ਆ ਕਿ ਜਿੱਦਾਂ ਅਕਸਰ ਹੀ ਆਪਾਂ ਇੱਥੇ ਵੀ ਸਾਰੇ ਜਾਣੇ ਗੱਲ ਕਰਦੇ, ਕਹਿੰਦੇ ਉਹਦੇ ਵਿੱਚ ਦੂਜੇ ਤਾਂ ਫਿਰ ਦਿਮਾਗ ਲਾਉਣਾ ਪੈਂਦਾ ਸੀਗਾ ਵੀ ਕਿੱਦਾਂ ਲੈਣ ਮਾਰਨੀ ਕਿੱਦਾਂ ਨਹੀਂ, ਇਹਦੇ ਵਿੱਚ ਤਾਂ ਚੱਕ ਐਡਿਟ ਕਰਕੇ ਤੇ ਕੰਮ ਜਿਹੜਾ ਉਹਨਾਂ ਦਾ ਸੂਤ ਹੋ ਜਾਂਦਾ ਆ। ਸੋ AOBRD ਨਾਲ ਤੇ ਕਹਿੰਦੇ ਕੰਮ ਖਰਾਬ ਹੀ ਹੋਇਆ ਆ। ਸੋ ਆਈ ਥਿੰਕ ਫਿਰ ਜੀ ਇਹਦੇ ਵਿੱਚ ਰਾਜਕਿਰਨ ਜਿਹੜੀ ਆਪਾਂ ਗੱਲ ਜੇ ਕਰੀਏ ਨਾ, ਇਸ ਵੇਲੇ ਕੱਲੀ AOBRD ਐਡਿਟ ਦੀ ਗੱਲ ਨਹੀਂ ਇਹਨਾਂ ਨੇ ਕੀਤੀ। ਮੈਂ ਟਿਕਟ ਮੈਨੂੰ ਆਇਆ, ਇਹਦੀ ਮੈਸੇਜ ਆਇਆ, ਟਿਕਟ ਵੀ ਆਈ ਹੈ ਜਿਹੜੀ ਦਿੱਤੀ ਗਈ ਹੈ ਕੱਲ, ਉਹ ਟਿਕਟ ਵੀ ਮੈਂ ਦੇਖੀ ਹੈ ਧਿਆਨ ਦੇ ਨਾਲ। ਉਹਦੇ ਵਿੱਚ ਜਿਹੜਾ ਨਾ ਇਸ ਵੇਲੇ ਇਸ਼ੂ ਇਹ ਨਹੀਂਗਾ ਕਿ ਤੁਸੀਂ ਐਡਿਟ ਜਿਹੜੀ ਕਰਨਾ, ਇਸ਼ੂ ਇਹ ਆ ਕਿ ਕਈ ਲੋਕਾਂ ਦੀਆਂ ਜਿਹੜੀਆਂ MC ਨੰਬਰ ਜਿਹੜੇ ਆ ਉਹ ਇਸ਼ੂ ਹੋਏ ਆ 2018 ਦੇ ਵਿੱਚ, ਦਸੰਬਰ 17 2017 ਤੋਂ ਬਾਅਦ ਇਸ਼ੂ ਹੋਏ ਆ। ਸਹੀ ਗੱਲ ਹੈ ਜੀ। ਉਹਨਾਂ ਨੇ AOBRD ਲਾਈ ਆ, ਉਹ ਕਿੱਦਾਂ ਲਵਾ ਲਈ? ਬਿਲਕੁਲ ਟੋਟਲੀ ਨਾਨ ਕੰਪਲਾਇੰਟ ਹੈ ਸਾਰੇ ਸਾਰੀਆਂ ਕੰਪਨੀਆਂ, ਠੀਕ ਹੈ। ਜਿਹੜਾ ਦੂਸਰਾ ਇੱਕ ਰੂਲ ਕਨਫਿਊਜ਼ਨ ਜਿਹੜੇ ਲੋਕੀ ਸਾਰੇ ਆਮ ਤੌਰ ਤੇ ਕਰੀ ਜਾਂਦੇ ਆ ਕਿ ਜੇ ਸਾਡੀ ਕੰਪਨੀ ਜਿਹੜੀ ਆ ਉਹ 2017 ਦਸੰਬਰ 17 2017 ਤੋਂ ਪਹਿਲਾਂ ਦੀ ਖੁੱਲੀ ਆ, ਪਰ ਅਸੀਂ ਕਿੰਨੇ ਵੀ ਟਰੱਕ ਹੋਰ ਐਡ ਕਰ ਲਈਏ ਉਹ ਸਾਰੇ ਅਸੀਂ AOBRD ਕਰ ਸਕਦੇ ਹਾਂ, ਉਹ ਨਹੀਂ ਕਰ ਸਕਦੇ। ਤੁਸੀਂ ਜੇ ਤੁਹਾਡੇ ਕੋਲ 5 ਟਰੱਕ ਆ ਤੇ ਤੁਸੀਂ 2 ਟਰੱਕ ਹੋਰ ਐਡ ਕੀਤੇ 2018 ਵਿੱਚ, ਜਿਹੜੇ 2 ਟਰੱਕ ਹੋਰ ਐਡ ਕੀਤੇ ਆ ਉਹ ELD ਤੇ ਹੀ ਜਾਣੇ ਆ, ਉਹ AOBRD ਤੇ ਨਹੀਂ ਜਾ ਸਕਦੇ, ਚਾਹੇ ਤੁਸੀਂ ਉਹਦੇ ਲਈ ਇਕਵਿਪਮੈਂਟ ਪਹਿਲਾਂ ਖਰੀਦ ਕੇ ਰੱਖਿਆ, ਚਾਹੇ ਕੁਝ ਵੀ ਆ। ਸੋ ਜਿਹੜਾ ਦੂਸਰਾ ਇੱਕ ਹੋਰ ਹੈਗਾ, ਜਿਹੜੇ ਨਾਨ ਕੰਪਲਾਇੰਟ ਜਾ ਰਹੇ ਆ ਇਸ ਵੇਲੇ ਜਾ ਰਹੇ ਆ, ਔਰ ਜਿਹੜੀਆਂ ELD ਕੰਪਨੀਆਂ ਹੈਗੀਆਂ ਉਹਨਾਂ ਨੇ ਤੁਹਾਨੂੰ ਇੱਕ ਚੀਜ਼ ਦੇ ਦਿੱਤੀ ਹੈ ਕਿ ਤੁਹਾਨੂੰ ਜਦੋਂ ਤੁਸੀਂ ਸਾਈਨ ਅਪ ਕਰਦੇ ਆ ਉਹਨਾਂ ਨੇ ਆਪਣੇ ਗਲੋਂ ਬੁਲਾ ਲਾ ਕੇ ਤੁਹਾਡੇ ਗਲ ਪਾਤੀ ਕਿ ਭਾਈ ਜਦੋਂ ਤੁਸੀਂ ਸਾਈਨ ਅਪ ਕਰਦੇ ਆ ਤੁਸੀਂ ਉੱਤੇ ਯੈਸ ਨੋ ਕਰਨਾ ਆ ਕਿ ਤੁਹਾਡੀ ਕੰਪਨੀ ਇਹ 2017 ਤੋਂ ਪਹਿਲਾਂ ਦੀ ਖੁੱਲੀ ਜਾਂ ਬਾਅਦ ਦੀ ਖੁੱਲੀ। ਜਦੋਂ ਤੁਸੀਂ ਯੈਸ ਕਰਦੇ ਨੇ ਪਹਿਲਾਂ ਦੀ ਖੁੱਲੀ ਆ, ਤੁਹਾਡੀ AOBRD ਚਾਲੂ ਹੋ ਜਾਂਦੀ ਆ। ਤੁਸੀਂ ਸੋਚਦੇ ਆ ਕਿ ਇਹ ਕੰਪਨੀ ਦੀ ਜ਼ਿੰਮੇਵਾਰੀ ਹੋਗੀ, ਕੰਪਨੀ ਨੇ ਗੱਲ ਤੁਹਾਡੇ ਵਾਸਤੇ। ਸੋ ਇਹ ਬਹੁਤ ਧਿਆਨ ਨਾਲ ਕਰੋ, ਜੇ ਤੁਹਾਡੀ ਕੰਪਨੀ 2017 ਦਸੰਬਰ 17 ਤੋਂ ਬਾਅਦ ਖੁੱਲੀ ਆ ਉਹਨੂੰ ELD ਹੀ ਲੱਗਣੀ ਆ, ਨੋ ਮੈਟਰ ਵਾਟ, ਉਹਦਾ ਕੋਈ ਐਕਸੈਪਸ਼ਨ ਨਹੀਂ ਹੈਗੀ, ਕੋਈ ਕੰਪਨੀ ਦੀ ਕੋਈ ਐਗਜ਼ਾਮਟ ਨਹੀਂ ਹੈਗਾ। ਇਹ ਬਿਲਕੁਲ ਆਪਣੇ ਦਿਮਾਗ ਚੋਂ ਕੱਢ ਦਿਓ। ਆਰਾ ਜਿਹੜੀਆਂ 25 ਟਿਕਟਾਂ ਮਿਲੀਆਂ ਇਹਨਾਂ ਦੀ ਮੈਜੋਰਟੀ ਟਿਕਟਾਂ ਉਹ ਆ ਜਿਨ੍ਹਾਂ ਦੀਆਂ ਕੰਪਨੀਆਂ ਜਿਹੜੀਆਂ ਆ ਉਹ 2018 ਚ ਖੁੱਲੀਆਂ ਤੇ ਉਹ ਫਿਰ AOBRD ਲਾ ਕੇ ਘੁੰਮ ਰਹੇ ਆ। ਸੋ ਇਹ ਜਿੰਨੇ ਵੀ ਇਸ ਵੇਲੇ ਸੁਣਦੇ ਆ, ਜਿੰਨੇ ਵੀ ਬੰਦੇ 2018 ਦੇ ਵਿੱਚ ਕੰਪਨੀ ਖੋਲੀ ਜਾਂ ਟਰੱਕ ਐਡ ਕੀਤੇ ਔਰ ਉਹਨਾਂ ਦੀ AOBRD ਚੱਲਦੀ ਆ, ਉਹ ਇਸ ਵੇਲੇ ਨਾਨ ਕੰਪਲਾਇੰਟ ਆ, ਵਾਇਲੇਸ਼ਨ ਚ ਮਿਲਣੀ ਜੀ। ਬਿਲਕੁਲ। ਸੋ ਇਹ ਹਰ ਇੱਕ ਨੂੰ ਜਿਹੜਾ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਤੇ ਬਾਕੀ ਜਿਹੜੀ ਆਪਾਂ ਰਮਨ ਜੀ ਗੱਲ ਕੀਤੀ ਸੀ ਉਹ ਡਿਟੈਂਸ਼ਨ ਸੈਂਟਰ ਵਾਲੀ, ਉਸ ਦੇ ਲਈ ਇਹਨਾਂ ਨੇ 9 ਸਤੰਬਰ ਜਾਂ ਉਸ ਤਰੀਕ ਤੱਕ ਜਾਂ ਉਸ ਤੋਂ ਪਹਿਲਾਂ ਤੱਕ ਕਮੈਂਟ ਲੈਣੇ ਆ।
ਮੈਂ ਦੇਖ ਰਿਹਾ ਸੀ ਹੁਣ ਤੱਕ ਮਹਿਜ 140 ਪਬਲਿਕ ਕਮੈਂਟ ਜਿਹੜੇ ਉਸ ਦੇ ਵਿੱਚ ਗਏ ਨੇ ਡਿਟੈਂਸ਼ਨ ਸੈਂਟਰ ਨੂੰ ਲੈ ਕੇ। ਆਪਾਂ ਦੇਖਦੇ ਹਾਂ ਵੀ ਜਿੰਨੇ ਵੀ ਆਪਣੇ ਇੱਥੇ ਕਾਲਰ ਕਾਲ ਕਰਦੇ ਆ ਉਹ ਡਿਟੈਂਸ਼ਨ ਟਾਈਮ ਤੋਂ ਪਰੇਸ਼ਾਨ ਨੇ, ਉਸ ਨੂੰ ਲੈ ਕੇ ਕਹਿੰਦੇ ਆ ਵੀ ਇਦਾਂ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ। ਹੁਣ ਭਾਈ ਤੁਹਾਡੇ ਕੋਲ ਮੌਕਾ ਆ, ਇਹਨਾਂ ਨੇ 6/10 ਨੂੰ 10 ਤਰੀਕ ਦਾ ਜਿਹੜਾ ਇਹਨਾਂ ਨੇ ਪਬਲਿਸ਼ ਕੀਤਾ ਹੋਇਆ ਆ ਤੇ ਇਹ 9 ਸਤੰਬਰ ਤੱਕ ਜਿਹੜਾ ਆ ਇਹਨਾਂ ਨੇ ਡਿਟੈਂਸ਼ਨ ਸੈਂਟਰ ਦੇ ਉੱਤੇ ਜਿਹੜੇ ਤੁਹਾਡੇ ਕਮੈਂਟਸ ਲੈਣੇ ਨੇ। ਸੋ ਪਲੀਜ਼ ਇਹ ਫੈਡਰਲ ਰਜਿਸਟਰ ਦੇ ਵਿੱਚ ਜਾ ਕੇ ਕਮੈਂਟ ਜਿਹੜੇ ਆ ਤੁਸੀਂ ਜ਼ਰੂਰ ਕਰੋ। ਇਸ ਦੇ ਲਿੰਕ ਵਗੈਰਾ ਅਸੀਂ ਜ਼ਰੂਰ ਆਪਣੇ ਫੇਸਬੁੱਕ ਦੇ ਉੱਤੇ ਜਿਹੜਾ ਉਹ ਤੁਹਾਡੇ ਲਈ ਪਾ ਦਿੱਤਾ ਹੋਇਆ ਆ ਇਸ ਡਾਕੂਮੈਂਟ ਦਾ, ਤੁਸੀਂ ਉਹਦੇ ਉੱਤੇ ਜਾ ਕੇ ਜਿਹੜਾ ਆ ਉਹ ਤੁਸੀਂ ਕਮੈਂਟ ਜਿਹੜੇ ਆ ਉਹ ਕਰ ਸਕਦੇ ਹੋ। ਇਹ ਬਹੁਤ ਜ਼ਰੂਰੀ ਆ। ਤੁਸੀਂ ਸਾਰੇ ਜਾਣੇ ਕਹਿੰਦੇ ਰਹਿੰਦੇ ਆ ਕਿੱਦਾਂ ਆਪਾਂ ਚੇਂਜਸ ਵਗੈਰਾ ਕਰ ਸਕਦੇ ਆ, ਇਸ ਦੇ ਵਿੱਚ ਇੱਕ ਸਭ ਤੋਂ ਸੌਖਾ ਜਿਹੜਾ ਕਾਰਨ ਜਿਹੜਾ ਸਾਧਨ ਹੈਗਾ ਜਿਸ ਦੇ ਨਾਲ ਤੁਸੀਂ ਆਪਣੀ ਜਿਹੜੀ ਗੱਲ ਆ ਇਹਨਾਂ FMCSA ਤੱਕ DOT ਤੱਕ ਜਿਹੜੀ ਆ ਉਹ ਪਹੁੰਚਾ ਸਕਦੇ ਆ। ਫੈਡਰਲ ਰਜਿਸਟਰ ਦੇ ਵਿੱਚ ਤੁਸੀਂ ਜਿਹੜਾ ਜੇ ਸਰਚ ਕਰਨਾ ਹੈਗਾ ਆ ਵੀ ਕਿੱਦਾਂ ਆ ਰਿਕੁਐਸਟ ਫॉर ਇਨਫੋਰਮੇਸ਼ਨ ਕੰਸਰਨਿੰਗ ਕਮਰਸ਼ੀਅਲ ਮੋਟਰ ਵਹੀਕਲ ਡਰਾਈਵਰ ਡਿਟੈਂਸ਼ਨ ਟਾਈਮਸ ਡਿਊਰਿੰਗ ਲੋਡਿੰਗ ਐਂਡ ਅਨਲੋਡਿੰਗ, ਇਸ ਦੇ ਉੱਤੇ ਤੁਸੀਂ ਪਹੁੰਚ ਕੇ ਤਾਂ ਕਰਨਾ ਆ। ਉੱਦਾਂ ਜੇ ਡਾਕਟ ਨੰਬਰ ਜਿਹੜਾ FMCSA 2019-0054 ਜਿਹੜਾ ਹੈਗਾ ਆ, ਇਸ ਦੇ ਜ਼ਰੀਏ ਵੀ ਤੁਸੀਂ ਸਰਚ ਜਿਹੜੀ ਆ ਉਹ ਕਰ ਸਕਦੇ ਹੋ। ਸੋ ਇਹ ਬਹੁਤ ਇੰਪੋਰਟੈਂਟ ਆ, ਬਹੁਤ ਜ਼ਰੂਰੀ ਆ। ਸੋ ਇਹ ਜ਼ਰੂਰ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿੰਨੇ ਵੀ ਡਰਾਈਵਰਸ ਆ ਜਿਹੜੇ ਲੋਡਿੰਗ ਅਨਲੋਡਿੰਗ ਦੇ ਡਿਟੈਂਸ਼ਨ ਟਾਈਮਸ ਤੋਂ ਪਰੇਸ਼ਾਨ ਨੇ ਉਹ ਜਾ ਕੇ ਇਸ ਦੇ ਉੱਤੇ ਆਪਣੇ ਕਮੈਂਟ ਜ਼ਰੂਰ ਕਰਨ। 9 ਸਤੰਬਰ ਜਿਹੜੀ ਉਹ ਅਖੀਰਲੀ ਤਰੀਕ ਆ ਜੀ। ਬਿਲਕੁਲ। ਸੋ ਸਾਡਾ ਸਮਾਂ ਵੀ ਹੁਣ ਸਮਾਪਤ ਹੋਣ ਵਾਲਾ ਹੀ ਆ, ਸਮਾਪਤ ਹੀ ਆ ਜੀ। ਤੇ ਰਮਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਜਿੱਦਾਂ ਤੁਸੀਂ ਦੱਸਿਆ ਵੀ ਅਗਲੀ ਵਾਰੀ ਆਪਾਂ ਜਿਹੜਾ ਇੱਕ ਨਵਾਂ ਫਰਵਰੀ 2020 ਦੇ ਵਿੱਚ ਨਵਾਂ ਰੂਲ ਜਿਹੜਾ ਆਉਣ ਜਾ ਰਿਹਾ ਆ ਉਹ ਉਸ ਦੇ ਬਾਰੇ ਜਿਹੜੀ ਆਪਾਂ ਉਹ ਤੁਸੀਂ ਖੁੱਲ੍ਹ ਕੇ ਜਿਹੜੀ ਉਸ ਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ। ਸੋ ਉਹ ਜ਼ਰੂਰ ਸਾਰੇ ਜਾਣੇ ਜਿਹੜੇ ਆ ਉਹ ਵੀ ਧਿਆਨ ਦੇ ਨਾਲ ਉਦੋਂ ਸੁਣਿਓ। ਤੇ ਰਮਨ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ ਇੱਥੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਸੋ ਵੱਧ ਤੋਂ ਵੱਧ ਜਿਹੜੇ ਟਰੱਕਰਸ ਆ ਉਹ ਇਹ ਜਿਹੜੀਆਂ ਤੁਸੀਂ ਖਬਰਾਂ ਜਾਂ ਜਿਹੜੀਆਂ ਗੱਲਾਂ ਆ ਉਹ ਅੱਗੇ ਇੱਕ ਦੂਜੇ ਦੇ ਨਾਲ ਜਿਹੜੀ ਉਹ ਸ਼ੇਅਰ ਕਰਿਆ ਕਰੋ, ਇਸ ਨੂੰ ਕਮੈਂਟ ਲਾਈਕ ਜਿਹੜਾ ਉਹ ਅੱਗੇ ਕਰਿਆ ਕਰੋ ਤਾਂ ਜੋ ਤੁਹਾਨੂੰ ਵੀ ਇਸ ਦੇ ਬਾਰੇ ਕਈ ਜਿਹੜੇ ਸਵਾਲ ਆ ਉਹਨਾਂ ਦੇ ਬਾਰੇ ਜਿਹੜਾ ਹੋਰ ਪਤਾ ਲੱਗਦਾ ਰਵੇ ਜੀ। ਸੋ ਇਹ ਜ਼ਰੂਰ ਜਿਹੜਾ ਹੁਣ ਫੈਡਰਲ ਰਜਿਸਟਰ ਵਾਲਾ ਜਿਹੜਾ ਜਿੱਥੇ ਕਰਨਾ ਆ ਉਹ ਆਲਰੇਡੀ ਅਸੀਂ ਆਪਣੇ ਇਸ ਜਿਹੜਾ ਲਾਈਵ ਚੱਲ ਰਿਹਾ ਉਸ ਦੇ ਹੇਠਾਂ ਪਾ ਦਿੱਤਾ ਆ। ਸੋ ਪਲੀਜ਼ ਵੱਧ ਤੋਂ ਵੱਧ ਜਿਹੜੇ ਆ ਉਸ ਦੇ ਉੱਤੇ ਤੁਸੀਂ ਆਪਣੇ ਕਮੈਂਟ ਕਰੋ। ਤੇ ਹੁਣ ਇਜਾਜ਼ਤ ਲੈਂਦੇ ਹਾਂ ਸਾਡੇ ਵੱਲੋਂ ਵੀ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸੈਨਿ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਿਓ ਹਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।